ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਮੰਗਲਵਾਰ ਦਾ ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਇਸ ਟਾਈਮ ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਨ ਜੀ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਤੇ ਹਾਰਵੀ ਨਿੱਜਰ, ਜੋ ਕਿ ਹਰ ਤਰ੍ਹਾਂ ਦੀ ਕ੍ਰੌਪ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਕ੍ਰੌਪ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 5592881908 ਦੇ ਉੱਤੇ। ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਅਰਸ਼ਦੀਪ ਸਿੰਘ, ਵੱਖ-ਵੱਖ ਇਸ਼ੂਜ਼ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਕੁਛ ਕਿਸਾਨਾਂ ਦੇ ਦੁਆਰਾ ਪ੍ਰੋਗਰਾਮ ਉਲੀਕੇ ਗਏ ਆ, ਉਹਨਾਂ ਦੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਆਪਾਂ ਸ਼ੇਅਰ ਕਰਾਂਗੇ। ਇਸ ਦੇ ਨਾਲ ਨਾਲ ਜੋ ਕੁਛ ਲੇਟੈਸਟ ਚੱਲ ਰਿਹਾ ਆ ਉਸ ਬਾਰੇ ਵੀ ਗੱਲ ਕਰਾਂਗੇ। ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਅਰਸ਼ਦੀਪ ਸਿੰਘ, ਤੇ ਕਾਫੀ ਜ਼ਿਆਦਾ ਮੀਂਹ ਪੈ ਚੁੱਕੇ ਆ, ਮੀਂਹ ਪੈ ਰਹੇ ਆ ਕਈ ਥਾਵਾਂ ਦੇ ਉੱਤੇ, ਫਲੱਡਿੰਗ ਵਗੈਰਾ ਇਹ ਕੁਛ ਜਿਹੜਾ ਉਹ ਹੋ ਰਿਹਾ ਆ। ਆਪਣੇ ਸੈਂਟਰਲ ਵੈਲੀ ਦੇ ਵਿੱਚ ਥੋੜ੍ਹਾ ਬਚਾ ਰਿਹਾ, ਸਦਰਨ ਇਲਾਕੇ ਦੇ ਵਿੱਚ ਥੋੜ੍ਹਾ ਜ਼ਿਆਦਾ ਪੈ ਰਿਹਾ ਆ। ਕਿੱਦਾਂ, ਕੀ ਇਸ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ, ਇਸ ਨੂੰ ਦੇਖਦੇ ਹੋਏ ਕੀ ਇਹਦੇ ਲਈ ਕਰ? ਹਾਂਜੀ, ਨਹੀਂ ਇਹ ਦੇਖੋ, ਮੀਂਹ ਤਾਂ ਚੰਗੀ ਗੱਲ ਹੀ ਹੈ ਵੈਸੇ ਪੈ ਰਹੇ ਆ ਹਨ ਆਪਣੇ ਲਈ, ਬਟ ਇਹੀ ਹੁੰਦਾ ਵੀ ਜਦੋਂ ਬਾਰਿਸ਼ ਆਉਂਦੀ ਹੈ ਜ਼ਿਆਦਾ, ਇੱਕ ਤਾਂ ਤੁਹਾਡੇ ਕੋਲ ਟਾਈਮ ਨਹੀਂ ਮਿਲਦਾ ਜਿਹੜੀਆਂ ਚੀਜ਼ਾਂ ਤੁਸੀਂ ਨਾਰਮਲ ਪ੍ਰੈਕਟਿਸ ਕਰਨੀਆਂ ਹੁੰਦੀਆਂ ਨੇ, ਹੈ ਨਾ। ਜਿਵੇਂ ਹੁਣ ਆਲਮੰਡਸ ਦੇ ਵਿੱਚ ਬਲੂਮ ਸਪਰੇ ਸ਼ੁਰੂ ਹੋ ਜਾਣੀਆਂ ਨੇ, ਜਾਂ ਡਾਰਮੈਂਟ ਸਪਰੇ ਹੋਣੀਆਂ ਸੀਗੀਆਂ, ਕਾਫੀ ਟਾਈਟ ਸਕੈਜੂਲ ਤੇ ਹੋਈਆਂ ਜਿੰਨੀਆਂ ਹੋਈਆਂ ਨੇ। ਤੇ ਸਿਟਰਸ ਦੇ ਵਿੱਚ ਅਸੀਂ ਹੁਣ ਪਿਕਿੰਗ ਕਰ ਰਹੇ ਹਾਂ, ਸਾਡੀ ਪਿਕਿੰਗ ਡਿਲੇ ਹੋ ਰਹੀ ਹੈ ਕਿਉਂਕਿ ਮੀਂਹ ਨਹੀਂ ਹਟ ਰਿਹਾ, ਹੈ ਨਾ। ਵਿੰਡੋ ਬਹੁਤ ਸ਼ਾਰਟ ਹੁੰਦੀ ਆ ਤੋੜਨ ਲਈ। ਤੇ ਜ਼ਿਆਦਾ ਤਾਂ ਇਹੀ ਆ ਵੀ ਮੀਂਹ ਜੇ ਤੁਹਾਡੇ ਪੈਂਦਾ, ਡਿਪੈਂਡ ਕਿੱਥੇ ਕਿ ਤੁਹਾਡੀ ਕਿਹੋ ਜਿਹੀ ਜ਼ਮੀਨ ਆ, ਸੋਇਲ ਆ, ਕੀ ਹੈਗਾ ਟਾਈਪ, ਬਟ ਪਾਣੀ ਨਾ ਖੜੇ ਰੂਟ ਜ਼ੋਨ ਦੇ ਨੇੜੇ ਤੇੜੇ। ਤੇ ਐਜ਼ ਲੌਂਗ ਐਜ਼ ਪਾਣੀ ਨਹੀਂ ਖੜ ਰਿਹਾ ਤੇ ਆਲੇ ਦੁਆਲੇ ਨਿਕਲ ਰਿਹਾ ਤੇ ਜਾਂ ਥੱਲੇ ਜਾ ਰਿਹਾ, ਜੀਰ ਰਿਹਾ, ਫਿਰ ਤਾਂ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਆਪਾਂ ਨੂੰ ਉਹਦੀ। ਇਹੀ ਸਭ ਤੋਂ ਵੱਡੀ ਚੀਜ਼ ਤਾਂ ਇਹੀ ਦੇਖਣ ਵਾਲੀ ਆ ਵੀ ਪਾਣੀ ਰੂਟ ਜ਼ੋਨ ਦੇ ਨੇੜੇ ਤੇੜੇ ਨਾ ਖੜੇ, ਤੇ ਜੇ ਖੜਦਾ ਤਾਂ ਉਹਨੂੰ ਕੋਈ ਨਾ ਕੋਈ ਨਾਲ ਦੀ ਨਾਲ ਉਹਦਾ ਹੱਲ ਕੀਤਾ ਜਾਣਾ ਚਾਹੀਦਾ। ਜੀ ਜੀ, ਬਿਲਕੁਲ। ਸੋ ਡੈਫੀਨੇਟਲੀ ਟਾਈਟ ਸਕੈਜੂਲ ਆ। ਪਿਛਲੇ ਦੀ ਵੀ ਜਦੋਂ ਬਹੁਤ ਜ਼ਿਆਦਾ ਮੀਂਹ ਪਏ ਸੀ, ਇਕਵਿਪਮੈਂਟ ਦਾ ਵੜਨਾ ਨਾਮੁਮਕਿਨ ਹੋ ਗਿਆ ਸੀਗਾ। ਸੋ ਜਦੋਂ ਵੀ ਮੌਕਾ ਲੱਗਦਾ ਹੈ, ਧੁੱਪ ਲੱਗੀ ਹੋਵੇ, ਕੁਛ ਹੋਵੇ, ਜਦੋਂ ਸੁੱਕਿਆ ਆ, ਤੇ ਜਿਹੜੀ ਚੀਜ਼ ਕਰਨ ਵਾਲੀ ਉਹ ਟਾਈਮ ਸਿਰ ਕਰ ਲਓ, ਤਿਆਰੀ ਰੱਖੋ। ਜਿਹੜੀ ਅਗਲੀ ਕਾਰਵਾਈ ਤੁਸੀਂ ਪਾਉਣੀ ਹੈ ਉਸ ਦੀ ਤੁਹਾਨੂੰ ਪਹਿਲਾਂ ਤਿਆਰੀ ਰੱਖਣੀ ਜਿਹੜੀ ਉਹ ਚਾਹੀਦੀ ਆ। ਤੇ ਬਾਕੀ ਅਰਸ਼ਦੀਪ ਸਿੰਘ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਵਾਲੇ ਲੇਟਲੀ ਤੁਸੀਂ ਇੱਕ NRCS USDA ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਆ। ਕਿੱਦਾਂ ਦਾ ਉੱਥੇ ਮਾਹੌਲ ਸੀ, ਕਾਹਦੇ ਬਾਰੇ ਗੱਲਬਾਤ ਉੱਥੇ ਹੋਈ ਹੈ, ਕੀ ਅਪਡੇਟ ਆ ਉਹ ਜਿਹੜੀ ਮੀਟਿੰਗ ਨੂੰ ਲੈ ਕੇ? ਹਾਂਜੀ, ਨਹੀਂ ਉੱਥੇ ਦੇਖੋ ਮੀਟਿੰਗ NRCS ਦੇ ਪਾਰਟਨਰਸ ਦੀ ਸੀਗੀ, ਕੈਲੀਫੋਰਨੀਆ ਦੇ ਆਪਣੇ ਫ੍ਰੈਜ਼ਨੋ ਏਰੀਆ ਦੇ ਵਿੱਚ, ਹੈ ਨਾ। ਫ੍ਰੈਜ਼ਨੋ ਆਫਿਸ ਦੇ ਜਿਹੜੇ ਇੰਚਾਰਜ ਨੇ ਅਰਵਿਨ, ਉਹਨਾਂ ਨੇ ਸਕੇਜੂਲ ਕੀਤੀ ਸੀਗੀ। ਠੀਕ ਹੈ। ਦੀਪ ਇਨਵੋਲਵ ਸੀਗਾ, ਦੀਪ ਆਪਣੇ ਫ੍ਰੈਜ਼ਨੋ ਆਫਿਸ 'ਚ ਦਇਆ ਦੀਪਕ ਸਿੰਘ, ਤੇ ਉਹਨਾਂ ਤੇ ਫਿਰ ਉੱਥੇ ਜਿਹੜਾ NRCS ਦਾ ਜਿਹੜਾ ਸਭ ਤੋਂ ਹੈਡ ਆ ਕੈਲੀਫੋਰਨੀਆ ਦਾ ਸਟੇਟ ਕਨਵਰਸੇਸ਼ਨ ਕਹਿੰਦੇ ਨੇ ਉਹਨੂੰ, ਹੈ ਨਾ। ਤੇ ਉਹਦੇ ਨਾਲ ਸੀ ਕਾਰਲਸ ਸੋਰੇਸ, ਤੇ ਜਿਹੜਾ ਡਿਪਟੀ ਸੀਗਾ ਉਹ ਵੀ ਸੀਗਾ ਜੌਨੀ। ਉਹ ਬੇਸਿਕਲੀ ਓਵਰਸੀ ਕਰਦਾ ਜਿਹੜੇ ਫ੍ਰੈਜ਼ਨੋ ਆਫਿਸ ਨੇ, ਜਾਂ ਜਿਹੜੇ ਏਰੀਆ 3 ਕਹਿੰਦੇ ਨੇ, ਉਹ ਸਾਰਾ ਇੱਧਰਲਾ ਆਪਣਾ ਏਰੀਆ ਆ ਜਾਂਦਾ, ਸੈਂਟਰਲ ਵੈਲੀ ਵਾਲਾ ਇੱਧਰਲੀ ਸਾਈਡ, ਸਦਰਨ ਸਾਈਡ। ਤੇ ਉਹ ਵੀ ਸੀ, ਤੇ ਕੁਛ RCD ਸੀਗੀਆਂ ਜਿਹੜੀਆਂ NRCS ਦੀਆਂ ਪਾਰਟਨਰਸ ਨੇ, ਯੂਨੀਵਰਸਿਟੀ ਸੀਗੀ, ਫ੍ਰੈਜ਼ਨੋ ਸਟੇਟ ਯੂਨੀਵਰਸਿਟੀ, ਤੇ ਕੈਲੀਫੋਰਨੀਆ ਸਟੇਟ ਵਾਟਰ ਵਾਲੇ ਸੀਗੇ, ਕਾਫੀ ਸੀਗੇ, ਜਿਹੜੀਆਂ 6-7 ਪਾਰਟੀਆਂ ਸੀਗੀਆਂ। ਤੇ ਨਾਲ ਡਾਇਰੈਕਟਲੀ NRCS ਨਾਲ ਜਿਹੜੀ ਐਨੂਅਲ ਕਾਈਂਡ ਆਫ ਰਿਵਿਊ ਲਾ ਲਓ ਜਾਂ ਫੀਡਬੈਕ ਕਹਿ ਲਓ, ਉਵੇਂ ਦੀ ਮੀਟਿੰਗ ਸੀਗੀ। ਤੇ ਉਸ ਮੀਟਿੰਗ ਦੇ ਵਿੱਚ ਵਧੀਆ ਮੌਕਾ ਸੀਗਾ ਵੀ ਸਾਨੂੰ ਆਪਦੀ ਫੀਡਬੈਕ ਦੇਣ ਦਾ। ਹੁਣ ਅਸੀਂ ਆਪ ਵੀ ਪਾਰਟਨਰ ਆ NRCS ਨਾਲ, ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ। ਗ੍ਰਾਂਟ ਤੇ ਵੀ ਇੱਕ ਗ੍ਰਾਂਟ ਵੀ ਹੈਗੀ ਆ ਸਾਡੇ ਕੋਲ, ਜਿੱਥੇ ਅਸੀਂ ਵਰਕਸ਼ਾਪਸ ਵਗੈਰਾ ਸਾਰੀਆਂ ਉਹਨਾਂ ਦੀਆਂ ਆਰਗੇਨਾਈਜ਼ ਕਰਦੇ ਹਾਂ। NRCS ਦੀ ਫੰਡਡ ਵਰਕਸ਼ਾਪਸ ਹੁੰਦੀਆਂ ਨੇ ਸਾਰੀਆਂ। ਠੀਕ ਹੈ। ਤੇ ਉਹਦੇ 'ਚ ਦੇਖੋ ਵੱਡੀ ਗੱਲ ਤਾਂ ਇਹੀ ਸੀਗੀ ਵੀ ਬਾਕੀ ਸਾਰਿਆਂ ਦਾ ਜਿਹੜਾ ਪੁਆਇੰਟ ਆਫ ਵਿਊ ਤਾਂ ਇਹੀ ਸੀਗਾ, ਸਾਰਿਆਂ ਨੇ ਅਪਰੀਸ਼ੀਏਟ ਕੀਤਾ NRCS ਦੀ ਐਫਰਟਸ ਨੂੰ, ਜਿਹੜਾ ਅਸੀਂ ਵੀ ਕੀਤਾ, ਹੈ ਨਾ। ਪਰ ਜਿੱਥੇ ਜਾ ਕੇ ਮੇਰਾ ਪੁਆਇੰਟ ਆਫ ਵਿਊ ਡਿਫਰ ਕਰਦਾ ਸੀ, ਜਾਂ ਜਿਹੜੀ ਮੇਰੀ ਫੀਡਬੈਕ ਡਿਫਰੈਂਟ ਸੀਗੀ, ਉਹ ਇਹ ਸੀਗੀ
ਕਿਉਂਕਿ ਵੀ ਇੱਕ ਦੂਜੇ ਨੂੰ ਜ਼ਿਆਦਾ ਥਾਪੀਆਂ ਦੇਣੀਆਂ ਤਾਂ ਚੰਗੀ ਗੱਲ ਆ ਵੈਸੇ ਤਾਂ, ਪਰ ਦੂਜੇ ਨੂੰ ਇੱਕ ਦੂਜੇ ਨੂੰ ਕਹੀ ਚੱਲ ਵੀ ਹਾਂ ਬਹੁਤ ਕੰਮ ਕੀਤਾ, ਬਹੁਤ ਕੰਮ ਕੀਤਾ ਦੂਜੇ ਨੂੰ, ਉਹ ਦੂਜੇ ਨੂੰ ਕਹੀ ਜਾਵੇ, ਹਨਾ। ਤੇ ਉਹ ਵੀ ਕਈ ਵਾਰ ਨਹੀਂ ਠੀਕ ਹੁੰਦਾ ਗਾ, ਕਿਉਂਕਿ ਮੈਂ ਉਹਨਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਠੀਕ, ਦੇਖੋ ਜਿਹੜੀ ਤੁਹਾਡੀ ਪਰਫਾਰਮੈਂਸ ਇਸ ਚੀਜ਼ ਤੋਂ ਗੇਜ ਹੋਣੀ ਆ ਵੀ ਫਾਰਮਰਾਂ ਦੀ ਕੰਡੀਸ਼ਨ ਕੀ ਆ, ਐਗਜ਼ੈਕਟਲੀ। ਹਨਾ। ਜੇ ਤਾਂ ਗਰੋਅਰ ਦੀ ਕੰਡੀਸ਼ਨ ਤਾਂ ਬੈਂਕਰਪਸੀ ਦੇ ਨੇੜੇ ਆ, ਜਿਹੜੇ ਛੋਟੇ ਗਰੋਅਰਸ ਨੇ, ਫਿਰ ਉਹ ਸਾਨੂੰ ਕੀ ਫਰਕ ਪੈਂਦਾ ਵੀ ਐਨਆਰਸੀਜ਼ ਨੇ ਕਿੰਨੇ ਪੈਸੇ ਵੰਡਤੇ, ਜਾਂ ਤਾਂ ਉਹ ਸਹੀ ਜਗ੍ਹਾ ਨਹੀਂ ਲੱਗੇ ਤੇ ਜਾਂ ਉਹ ਸਾਡੇ ਲਈ ਇਨਫ ਨਹੀਂ ਹੈਗੇ, ਕਿਉਂਕਿ ਸਾਡੀ ਤਾਂ ਹਾਲਤ ਮਾੜੀ ਹੋਈ ਆ ਵੀ। ਜਿਉਂ ਦਾ ਤਿਉਂ ਹੀ ਆ ਕੰਮ। ਹਾਂ, ਤੇ ਫਿਰ ਕਾਫੀ ਸਟਰੋਂਗ ਵਰਡ 'ਚ ਕਿਹਾ ਮੈਂ ਉਹਨਾਂ ਨੂੰ, ਮੈਨੂੰ ਹਾਂ, ਲੱਗਿਆ ਬਾਅਦ 'ਚ ਮੈਨੂੰ ਲੱਗਿਆ ਵੀ ਮੈਂ ਥੋੜ੍ਹਾ ਜਿਹਾ ਜ਼ਿਆਦਾ ਹੀ ਕਿਹਾ, ਪਰ ਇਹ ਚੱਕ ਲਓ। ਜ਼ਰੂਰੀ ਸੀ। ਹਾਂ, ਜ਼ਰੂਰੀ ਸੀਗਾ ਕਹਿਣਾ। ਤੇ ਬਟ ਉਹਨਾਂ ਨੇ ਫੀਡਬੈਕ ਜਿਹੜੀ ਬੜੀ ਵਧੀਆ ਤਰੀਕੇ ਨਾਲ ਲਈ, ਉਹ ਕਹਿੰਦੇ ਵੀ ਯਾਰ ਦੈਟਸ ਗੁੱਡ, ਹਨਾ, ਵੀ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਵੀ ਗਰਾਊਂਡ ਦੀ ਰਿਐਲਿਟੀ ਕੀ ਹੈ। ਤੇ ਉਹਨਾਂ ਦੇ ਆਪਦੇ ਹੈਗੀਆਂ ਨੇ ਲਿਮਿਟੇਸ਼ਨਸ ਨੇ, ਕੰਸਟ੍ਰੇਂਟਸ ਨੇ, ਜਿਵੇਂ ਹੁਣ ਐਨਆਰਸੀਐਸ ਦਾ ਇਕੱਲਾ ਸਟੇਟ ਕੈਲੀਫੋਰਨੀਆ ਸਟੇਟ 'ਚ 425 EMPLOYE ਹੋਣੇ ਚਾਹੀਦੇ ਨੇ, ਤੇ ਉਹਨਾਂ ਕੋਲ 360 ਨੇ। ਠੀਕ ਹੈ, ਘਾਟ ਆ ਜੇ ਠੀਕ ਵੀ। ਹੈ ਜੀ। ਹਾਂ, ਤੇ ਫ੍ਰੈਜ਼ਨੋ ਆਫਿਸ ਯੂਐਸ ਦਾ ਸਭ ਤੋਂ ਵੱਡੇ ਆਫਿਸਾਂ ਦੇ ਵਿੱਚ ਇੱਕ ਆਉਂਦਾ ਫੰਡਿੰਗ ਦੇ ਹਿਸਾਬ ਨਾਲ, ਅੱਗੇ ਦੇ ਦੀਪਕ ਸਿੰਘ ਹੁਣ ਵੀ ਦੱਸ ਕੇ ਗਏ ਆਪਣੇ ਪ੍ਰੋਗਰਾਮ 'ਚ। ਤੇ ਇੱਥੇ ਵੀ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਆ, ਜਿਹੜਾ ਬੇਸਿਕਲੀ ਆਫਿਸ ਇੰਚਾਰਜ ਆ, ਉਹਨੂੰ ਹਾਇਰ ਕਰਨ ਨੂੰ ਸਾਲ ਲੱਗ ਗਿਆ। ਹੁਣ ਉਹ ਜਾ ਕੇ ਪੋਜੀਸ਼ਨ ਫਿਲ ਹੋਈ ਆ ਪਿਛਲੇ 4 ਮਹੀਨਿਆਂ ਤੋਂ, ਐਰਵਿਨ ਆਇਆ, ਵਧੀਆ, ਹੀ ਇਜ਼ ਰੀਅਲੀ ਗੁੱਡ, ਹਨਾ, ਵਧੀਆ, ਆਪਾਂ ਉਹਦੇ ਨਾਲ ਕੰਮ ਵੀ ਕਰ ਰਹੇ ਹਾਂ। ਬਟ ਇੰਨਾ ਟਾਈਮ ਜੇ ਲੱਗੂਗਾ ਤੇ ਸਾਡੇ ਤੇ ਇੰਪੈਕਟ ਤਾਂ ਦਿਖੂਗਾ ਹੀ ਨਾ ਫਿਰ ਫਾਰਮਰਾਂ ਤੇ ਰਿਸੋਰਸ ਥੋੜੇ ਨੇ। ਚਲੋ ਸਾਰੀਆਂ ਫੀਡਬੈਕਸ ਉਹਨਾਂ ਨੂੰ ਦਿੱਤੀਆਂ, ਉਹਨਾਂ ਨੇ ਤਾਂ ਵੈਸੇ 3 ਤੋਂ 4 ਮਿੰਟ ਦਾ ਹੀ ਟਾਈਮ ਕਿਹਾ ਸੀ ਸਾਰਿਆਂ ਨੂੰ ਬੋਲਣ ਨੂੰ, ਓਕੇ। ਤੇ ਆਪਾਂ 15 ਕੁ ਮਿੰਟ ਲਏ ਤੇ ਫਿਰ ਕਿਸੇ ਨੇ ਰੋਕਿਆ ਵੀ, ਪਰ ਚਲੋ ਫੀਡਬੈਕ ਨਹੀਂ, ਕਰੀ ਗਏ। ਏਦਾਂ ਹੁੰਦਾ ਨਾ ਅਰਸ਼ਦੀਪ, ਜਦੋਂ ਤਾਂ ਕਰਨੀ ਹੋਵੇ ਪ੍ਰਸ਼ੰਸਾ, ਉਹਦੇ ਤਾਂ 2-4 ਪੁਆਇੰਟ ਹੁੰਦੇ, ਜਿਹੜੇ ਇਸ਼ੂਜ਼ ਹੁੰਦੇ ਉਹ ਤੇਰੇ ਟਾਈਮ ਜ਼ਿਆਦਾ ਲੱਗਦਾ। ਹਾਂ, ਨਹੀਂ, ਪਰ ਉਹਨਾਂ ਨੇ ਵਧੀਆ ਤਰੀਕੇ ਨਾਲ, ਬਹੁਤ ਵਧੀਆ ਤਰੀਕੇ ਨਾਲ ਲਿਆ, ਇਹ ਗੱਲ ਮੈਨੂੰ ਐਪਰੀਸ਼ੀਏਟ ਕਰਨੀ ਚਾਹੀਦੀ ਹੈ। ਠੀਕ ਹੈ। ਤੇ ਮੀਟਿੰਗ ਦਾ ਜਿਹੜੀ ਰਿਜ਼ਲਟ ਇਹੀ ਐਂਡ ਰਿਜ਼ਲਟ ਜਿਹੜੀ ਆਪਾਂ ਗਰੋਅਰਸ ਨੂੰ, ਆਪਣੇ ਮੈਂਬਰਸ ਨੂੰ ਦੱਸਣਾ ਹੋਵੇ ਤਾਂ ਇਹੀ ਹੈ ਵੀ ਉਹਨਾਂ ਨੇ ਕਿਹਾ ਵੀ ਅਸੀਂ ਪਾਰਟਨਰਸ਼ਿਪ 'ਚ ਰਹਾਂਗੇ ਪੰਜਾਬੀ ਅਮਰੀਕਨ ਗਰੋਅਰਸ ਦੇ ਪੱਗ ਦੇ ਇਨ ਫਿਊਚਰ, ਤੇ ਪਾਰਟਨਰਸ਼ਿਪ ਐਕਸਪੈਂਡ ਹੋਣੀ ਚਾਹੀਦੀ ਹੈ, ਜਿਹੜੀ ਹੁਣ ਚੱਲ ਰਹੀ ਹੈ, ਹੁਣ ਛੋਟੇ ਲੈਵਲ ਤੇ ਹੈ ਤੇ ਵੱਡੇ ਲੈਵਲ ਤੇ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਗਰੋਅਰਸ ਨੂੰ ਡਾਇਰੈਕਟ ਬੈਨੀਫਿਟ ਹੋਵੇ। ਹੁਣ ਆਪਾਂ ਤਾਂ ਆਪਦੇ ਗਰੋਅਰਸ ਨੂੰ ਰਿਪਰੈਜ਼ੈਂਟ ਕਰਨਾ ਨਾ, ਜਿਹੜੇ ਸਾਡੇ ਮੈਂਬਰ ਐਗਜ਼ੈਕਟਲੀ। ਹੈ ਨਾ ਜੀ, ਚਾਹੇ ਉਹ ਕਿਸੇ ਵੀ ਕਾਉਂਟੀ ਦੇ। ਤੇ ਇੱਥੇ ਇਹ ਗੱਲ ਹੋਈ ਹੈ। ਤੇ ਦੂਜਾ ਉਹਨਾਂ ਨੂੰ ਅਸੀਂ ਕਿਹਾ ਸੀ 2025 ਤੋਂ 2028 ਦਾ ਨਵਾਂ ਬਜਟ ਲਿਖ ਰਹੇ ਆ ਕੈਲੀਫੋਰਨੀਆ ਲਈ, ਤੇ ਉਹਦੇ 'ਚ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੇ ਕੋਈ ਵੀ ਪਾਰਟਿਸਪੇਸ਼ਨ ਦੀ ਸਾਡੀ ਲੋੜ ਹੋਵੇ ਤਾਂ ਅਸੀਂ ਮਤਲਬ ਵਲੰਟੀਅਰਲੀ ਤੁਹਾਡੀ ਹੈਲਪ ਕਰਨ ਲਈ ਰੈਡੀ ਹਾਂ। ਕੋਈ ਫੀਡਬੈਕ ਆ, ਕੋਈ ਡਿਸਕਸ਼ਨ ਆ, ਕੁਛ ਵੀ, ਅਸੀਂ ਸਾਰਿਆਂ 'ਚ ਪਾਰਟਿਸਪੇਟ ਕਰਾਂਗੇ। ਤੇ ਬਹੁਤ ਵੱਡੀ ਮੀਟਿੰਗ, ਬਹੁਤ ਵਧੀਆ ਰਹੀ ਵੈਸੇ। ਤੇ ਕਿਉਂਕਿ ਆਪਾਂ ਆਪਦਾ ਮੈਸੇਜ ਜਿੰਨਾ ਸਾਡੀ ਹਾਲਤ ਮਾੜੀ ਆ ਉਹ ਉੱਥੇ ਦੇਣਾ ਸੀ, ਉਹ ਵਧੀਆ ਤਰੀਕੇ ਨਾਲ ਦਿੱਤਾ ਗਿਆ। ਜਦੋਂ ਹੁਣ ਅਰਸ਼ਦੀਪ ਉੱਥੇ ਜਦੋਂ ਇਹ ਗੱਲਾਂ ਕਰ ਰਹੇ ਸੀਗੇ ਵੀ ਬਹੁਤ ਵਧੀਆ ਕਰਤਾ, ਇਹ ਕਰਤਾ, ਉਹ ਕਰਤਾ, ਹੁਣ ਜਦੋਂ ਤੁਸੀਂ ਕੈਲੀਫੋਰਨੀਆ ਦੀ ਗੱਲ ਕਰਦੇ, ਪਰ ਇਹ ਐਨਆਰਸੀਐਸ ਯੂਐਸਡੀ ਇਹ ਫੈਡਰਲ ਦੇ ਅੰਡਰ ਆਉਂਦੀ ਕਿ ਕੈਲੀਫੋਰਨੀਆ ਦੇ ਅੰਡਰ ਆਉਂਦੀ ਹੈ ਫਿਰ? ਨਹੀਂ, ਜੇ ਹੈਗਾ ਤਾਂ ਦੇਖੋ USDA ਦੇ ਅੰਡਰ ਹੀ, ਅੰਬਰੇਲਾ ਅੰਡਰ ਹੀ ਆਉਂਦੀਆਂ ਨੇ ਇਹ ਸਾਰੀਆਂ, ਹਨਾ, ਫੈਡਰਲ ਡਿਪਾਰਟਮੈਂਟ NRCS। ਜਿਹੜਾ ਕਾਰਲਸ ਸੁਆਰੇਜ਼ ਆ, ਹੀ ਇਜ਼ ਇਕੁਇਵਲੈਂਟ ਟੂ ਸੈਕਟਰੀ ਕੈਰਨ ਰੌਸ, ਜੇ CDFA ਦੀ ਕਾਊਂਟਰ ਪਾਰਟ ਉਹਦੀ ਉਹ ਆ ਜਿਹੜੀ ਸਟੇਟ, ਠੀਕ ਹੈ ਜੀ। ਤੇ ਫੈਡਰਲ ਲੈਵਲ ਦਾ ਜਾਨੀ ਕਾਰਲਸ ਆ, ਤੇ ਸਟੇਟ ਲੈਵਲ ਦੀ ਕੈਰਨ ਰੌਸ। ਤੇ ਉਹਨੇ ਮੈਨੂੰ ਇਹ ਵੀ ਗੱਲ ਪੁੱਛੀ ਵੀ ਤੁਸੀਂ ਵੀ CDFA ਨੂੰ ਰੀਚ ਕੀਤਾ, ਮੈਂ ਕਿਹਾ ਬਿਲਕੁਲ, ਅਸੀਂ ਆਪਦੀ ਫੀਡਬੈਕ ਦੇ ਚੁੱਕੇ ਹਾਂ, ਤੇ ਕੈਰਨ ਰੌਸ ਨੂੰ ਵੀ, ਸੈਕਟਰੀ ਨੂੰ ਵੀ, ਅਸੀਂ ਬਹੁਤ ਛੇਤੀ ਜਾ ਕੇ ਮਿਲਣਾ, ਆਲਰੇਡੀ ਇਨ ਟੱਚ, ਤੇ ਉੱਥੇ ਵੀ ਜਾ ਕੇ ਅਸੀਂ ਆਪਦੀਆਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਅਸੀਂ ਦੱਸਣੀਆਂ। ਨਹੀਂ, ਬਿਲਕੁਲ ਇਹ ਜ਼ਰੂਰੀ ਆ ਵੀ ਕਿਉਂਕਿ ਇਹ ਦੋ ਥਾਵਾਂ ਦੇ ਉੱਤੇ ਬੇਸਿਕਲੀ ਤੁਹਾਨੂੰ ਪੈਰਲਲੀ ਲੜਾਈ ਜਿਹੜੀ ਉਹ ਲੜਨੀ ਪੈ ਰਹੀ ਆ, ਵੀ ਸੈਂਟਰ ਦੇ ਉੱਤੇ ਵੀ ਤੇ ਜਿਹੜੀ ਸਟੇਟ ਦੇ ਪੱਧਰ ਦੇ ਉੱਤੇ ਵੀ। ਤੇ ਓਵਰਆਲ ਇਹਨਾਂ ਨੇ ਜਿਹਦੇ ਵਿੱਚ ਚਲੋ ਪਾਰਟਨਰਸ ਦੇ ਨਾਲ ਇਹ ਗੱਲਬਾਤ ਕੀਤੀ, ਕਿਹੜੀਆਂ ਚੀਜ਼ਾਂ ਕੁਛ ਇਹ ਨਵੀਆਂ ਵੀ ਲਿਆ ਰਹੇ ਆ ਜਾਂ ਉਹਦੇ ਵਿੱਚ ਕੁਛ ਚੇਂਜਸ ਲਿਆ ਰਹੇ ਆ? ਕੀ ਉਹਨਾਂ ਨੇ ਇਸ਼ਾਰੇ ਕੀ ਕੀਤੇ ਭਵਿੱਖ ਨੂੰ ਲੈ ਕੇ? ਦੇਖੋ, ਭਵਿੱਖ ਦੀ ਫੰਡਿੰਗ ਤਾਂ ਇਹਨਾਂ ਕੋ ਆ ਜਾਂਦੀ ਹੈ, ਖਾਸ ਕਰਕੇ ਜਿਹੜੇ ਵੱਡੇ ਆਫਿਸ ਨੇ, ਆਪਾਂ ਉਹਨਾਂ ਦੀ ਗੱਲ ਕਰੀਏ, ਫ੍ਰੈਜ਼ਨੋ ਦੀ ਨਾ ਗੱਲ ਕਰੀਏ, ਸਟਾਫ ਨਹੀਂ ਅਵੇਲੇਬਲ ਹੁੰਦਾ ਔਨ ਟਾਈਮ। ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਕੇ ਉਹਨਾਂ ਦੇ ਟਾਈਮ ਸਿਰ ਬੰਦੇ ਨੂੰ ਪੈਸੇ ਮਿਲ ਜਾਣ ਗਰੋਅਰ ਨੂੰ। ਗਰੋਅਰ ਜਿਵੇਂ ਆਪਾਂ ਨੂੰ ਅੱਗੇ ਵੀ ਕਾਲਾਂ ਆਉਂਦੀਆਂ ਨੇ, ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਆਉਂਦੀਆਂ ਵੀ 2-2 ਸਾਲ ਹੋ ਗਏ ਉਹ ਪਿੱਛੇ ਚੱਲੀ ਜਾਂਦੇ ਨੇ, ਹਨਾ, ਉਹ ਜਿਹੀਆਂ ਕੰਡੀਸ਼ਨਾਂ ਨਾ। ਤੁਸੀਂ ਕੁਆਟਰਲੀ ਇਹਨਾਂ ਦਾ ਸਿਸਟਮ ਚੱਲਦਾ ਵੀ ਤੁਸੀਂ ਜਿਹੜੀਆਂ ਪਿਛਲੇ ਕੁਆਟਰ 'ਚ, ਜਿਵੇਂ ਹੁਣ 1 ਅਕਤੂਬਰ ਤੋਂ ਇਹਦਾ ਫਿਸਕਲ ਈਅਰ ਸ਼ੁਰੂ ਹੋਇਆ ਸੀ, ਜਿਹੜੀਆਂ 31 ਦਸੰਬਰ ਤੱਕ ਐਪਲੀਕੇਸ਼ਨਾਂ ਲਈਆਂ, ਨਾਲ ਦੀ ਨਾਲ ਅਗਲੀ ਕੁਆਟਰ 'ਚ ਪ੍ਰੋਸੈਸ ਹੋ ਕੇ ਅਗਲੇ ਨੂੰ ਇੰਪਲੀਮੈਂਟੇਸ਼ਨ ਤੇ ਲਿਆਓ, ਹਨਾ, ਜਾ ਕੇ ਸਮਰ 'ਚ ਇੰਪਲੀਮੈਂਟੇਸ਼ਨ ਹੋ ਜਾਏ। ਉਹ ਡਰੈਗ ਹੁੰਦੀਆਂ ਰਹਿੰਦੀਆਂ ਨੇ, ਜਦੋਂ ਹੋ ਜਾਂਦਾ ਫਿਰ ਉਹ ਕੰਮ ਆਉਂਦੇ ਨਹੀਂਗੇ, ਕਿਉਂਕਿ ਉਹਨਾਂ ਲਈ ਵੀ ਇੱਕੋ ਹੀ ਬੰਦਾ, ਹੁਣ ਸਾਰੀਆਂ, ਇੱਕ ਪ੍ਰੋਗਰਾਮ ਮੈਂ ਨਾਂ ਭੁੱਲ ਗਿਆ,
ਪ੍ਰੈਜ਼ੀਡੈਂਟ ਆਫਿਸ 'ਚ ਇੱਕੋ ਹੀ ਬੰਦਾ ਸੀ ਤੇ ਉੱਥੇ 800-900 ਐਪਲੀਕੇਸ਼ਨਾਂ ਆਈਆਂ ਬੰਦੇ ਸੀ, ਉਹਨੇ ਵਿਚਾਰੇ ਨੇ ਕਦੋਂ ਰਿਵਿਊ ਕਰਨੀਆਂ ਸੀ ਉਹ। ਕੋਈ ਚਾਂਸ ਹੀ ਨਹੀਂ ਦਿਨ ਦੀ ਇੱਕ ਨਹੀਂ, ਇੱਕ ਵੀ ਕਰੇ, 2-2 3-3 ਵੀ ਕਰੇ, ਸਾਲ ਲੰਘ ਜਾਣਾ। ਸੋ ਉਹ ਇਹੋ ਜਿਹੇ ਫਿਰ ਉਹੋ ਜਿਹੇ ਜਿਹੜੇ ਚੈਲੰਜ ਨੇ ਉਹਨਾਂ ਨੂੰ ਦੱਸੇ ਨੇ। ਫੰਡਿੰਗ ਦਾ ਠੀਕ ਹੈ, ਫੰਡਿੰਗ ਉਹਨਾਂ ਨੂੰ ਕਿਹਾ ਸੀਗਾ। ਦੂਜੀ ਵੀ ਗੱਲ ਹੋਈ ਸੀਗੀ ਜਿਹੜੀ ਆਪਾਂ ਐਲਮੰਡ ਬੋਰਡ ਨਾਲ ਵੀ ਆਪਣੀ ਹੋਈ ਸੀਗੀ ਗੱਲ, ਉੱਥੇ ਵੀ ਉਹਨਾਂ ਨੂੰ ਮੈਂ ਕਿਹਾ ਵੀ ਉਹ USDA ਕੋਈ ਚਲਾ ਗਿਆ DC ਕੇਸ ਤੇ ਤੁਸੀਂ ਉੱਥੇ ਵੀ ਸਾਨੂੰ ਰਿਪ੍ਰੈਜ਼ੈਂਟ ਕਰੋ, ਸਾਡੀਆਂ ਪ੍ਰੋਬਲਮਸ ਦੱਸੋ। ਹੂੰ, ਹੂੰ, ਚਾਹੇ ਉਹ ਹੂੰ, ਇਕੱਲਾ ਐਲਮੰਡ ਬੋਰਡ ਤੇ ਇੱਕ ਐਗਜ਼ਾਮਪਲ ਆ, ਬਾਕੀ ਵੀ ਸਾਰੇ ਸੇਮ ਹੀ ਆ। ਰੇਜ਼ਨ ਬੋਰਡ ਆ ਜਾਂ ਕੈਲੀਫੋਰਨੀਆ ਸਿਟਰਸ ਮਿਚਲ ਆ, ਜਿੰਨੇ ਵੀ ਹੈਗੇ ਨੇ ਸਾਰਿਆਂ ਦੀ ਪ੍ਰੋਬਲਮਸ ਸੇਮ ਹੀ ਨੇ, ਹਨਾ। ਹੂੰ, ਤੇ ਉਹ ਕਹਿੰਦਾ ਸੀ ਵੀ ਠੀਕ ਹੈ ਵੀ ਹੀ ਇਜ਼ ਵਿਲਿੰਗ ਟੂ ਲਿਸਨ, ਹਨਾ। ਚਲੋ ਦੈਟਸ ਅ ਗੁੱਡ ਥਿੰਗ। ਹੂੰ। ਨਹੀਂ ਚਲੋ ਵਧੀਆ ਆ। ਸਰਕਾਰੀ ਜੌਬਸ ਨੂੰ ਭਰਨਾ, ਆਈ ਥਿੰਕ ਇਹਨਾਂ ਦੀ ਭੱਤੇ-ਭੁੱਤੇ ਦੀ ਵੀ ਬੜੀ ਪ੍ਰੋਬਲਮ ਆ ਵੀ ਇਵੈਂਚੁਅਲੀ ਜਿਹੜਾ ਉਹ ਬੰਦਾ ਸੋਚਦਾ ਯਾਰ ਕੰਮ ਇੰਨਾ ਆ, ਮਗਜ਼ਮਾਰੀ ਇੰਨੀ ਆ, ਤੇ ਫਿਰ ਇਵੈਂਚੁਅਲੀ ਕਿੰਨਾ ਕੁ ਜਿਹੜਾ ਉਸ ਦੇ ਵਿੱਚ ਬਣਦਾ ਆ, ਇਹਦੇ ਕਰਕੇ ਵੀ ਜਿਹੜਾ ਉਹ ਲੱਗੇ ਆ। ਓਵਰਆਲ EMPLOYEES ਦਾ ਜਿਹੜੇ NRCS ਦੇ ਵਿੱਚ ਕੰਮ ਕਰਨ ਵਾਲੇ ਆ, ਉਹਨਾਂ ਨੇ ਵੀ ਆਪਣੀ ਉੱਥੇ ਫੀਡਬੈਕ ਦਿੱਤੀ। ਉਹ ਕੀ ਕਹਿ ਰਹੇ ਸੀ? ਇਹ ਤਾਂ ਤੁਸੀਂ ਐਜ਼ ਏ ਕਮਿਊਨਿਟੀ ਪਾਰਟਨਰ ਦੇ ਤੌਰ ਦੇ ਉੱਤੇ ਜ਼ਿਕਰ ਕੀਤਾ, ਉਹਨਾਂ ਦੀ ਕੀ ਸੀਗੀ? ਉਹਨਾਂ ਨੇ ਅਫੀਸ਼ੀਅਲੀ ਜਾਂ ਅਨਅਫੀਸ਼ੀਅਲੀ ਤੁਹਾਡੇ ਨਾਲ ਕੋਈ ਗੱਲ ਕੀਤੀ ਹੋਵੇ? ਜਿਹੜੇ ਤਾਂ ਸੀਗੇ EMPLOYEE, ਉਹ ਮੀਟਿੰਗ 'ਚ ਨਹੀਂ ਸੀਗੇ। ਇਕੱਲਾ ਸਿੱਧਾ ਡਾਇਰੈਕਟ ਜਿਹੜਾ ਸਟੇਟ ਹੈਡ ਸੀ ਉਹ ਸਾਡੀ ਫੀਡਬੈਕ ਲੈਣੀ ਚਾਹੁੰਦਾ ਸੀ EMPLOYEES ਰਿਗਾਰਡਿੰਗ ਵੀ ਇਹ ਕਿਵੇਂ ਹੂੰ, ਹੂੰ, ਪਰਫਾਰਮ ਕਰਦੇ। ਹੂੰ, 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 ਤੇ ਨਾਲ ਦੀ ਨਾਲ ਜਿਹੜੀ FSA ਦੀ ਸੁਪਰਵਾਈਜ਼ਰ ਦੀ ਪੋਜੀਸ਼ਨ ਤਾਂ ਓਪਨ ਆ ਫ੍ਰੈਜ਼ਨੋ ਆਫਿਸ ਦੀ, ਬਟ ਜਿਹੜੀ ਉਹਨੂੰ ਫਿਲ ਕਰ ਰਹੀ ਹੈ ਪੋਜੀਸ਼ਨ ਨੂੰ ਲੀਡ, ਤੇ ਹੂੰ, ਉਹ ਹੂੰ, ਵੀ ਮੀਟਿੰਗ ਸੀਗੀ। ਉਹਨਾਂ ਦੀਆਂ ਵੀ ਪ੍ਰੋਬਲਮ ਸੇਮ ਹੀ ਆ। ਉਹਨੇ ਤਾਂ ਇਹ ਵੀ ਸਾਨੂੰ ਵੀ ਰੀਚ ਕੀਤਾ। ਉਹ ਕਹਿੰਦੀ ਵੀ ਤੁਸੀਂ ਆਪਦੇ ਗਰੁੱਪ 'ਚ ਹੀ ਸਾਨੂੰ ਬੰਦੇ ਦੱਸੋ ਵੀ ਸਾਨੂੰ ਬੰਦਾ ਹਾਇਰ ਨਹੀਂ ਹੋ ਰਿਹਾ। ਹੁਣ ਹੂੰ, ਹੂੰ, ਉਹਨਾਂ ਦੀ ਲਿਮਿਟੇਸ਼ਨਸ ਨੇ, ਹਨਾ, ਕਿਉਂਕਿ ਹੂੰ, ਆਪਾਂ ਨੂੰ ਪਤਾ ਜਿੰਨੇ ਇਹਨਾਂ ਦੇ ਬੈਨੀਫਿਟਸ ਨੇ ਜਿਵੇਂ ਨੇ ਉਹ ਇੰਨੇ ਅਪੀਲਿੰਗ ਨਹੀਂ ਹੈਗੇ ਲੋਕਾਂ ਲਈ। ਹੂੰ, ਬਟ ਇਹ ਆਪਾਂ ਨੂੰ ਕਹਿਣਾ ਚਾਹੀਦਾ ਵੀ ਉਹ ਸਿਸਟਮ ਵਧੀਆ, ਜਦੋਂ ਤੁਸੀਂ ਕਿਹੜਾ ਸਿਸਟਮ 'ਚ ਪੈ ਜਾਂਦੇ ਹੋ ਦੈਨ ਇਟਸ ਅ ਗੁੱਡ ਜੌਬ, ਹਨਾ। ਤੇ ਉਹ FSA ਵਾਲਿਆਂ ਦੀ ਵੀ ਸੇਮ ਹੀ ਪ੍ਰੋਬਲਮ ਸੀ, ਤੇ ਯਾਨੀ ਕਿ ਆਪਦੇ ਆਫਿਸ ਦੇ EMPLOYEE ਨਹੀਂ ਸੀਗੇ, ਡਾਇਰੈਕਟ ਹੂੰ, ਸਾਡੇ ਹੂੰ, ਨਾਲ ਹੂੰ, ਜਿਹੜੀ ਹੁੰਦੀ ਕਨਵਰਸੇਸ਼ਨ। ਜੀ, ਜੀ। ਸੋ ਬਿਲਕੁਲ, ਸੋ ਇਸ ਟਾਈਮ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਅਰਸ਼ਦੀਪ ਸਿੰਘ ਲਾਸਟ ਟਾਈਮ ਜਦੋਂ ਆਪਣੇ ਨਾਲ ਦਇਆ ਸਿੰਘ ਆਏ, ਉਹ ਵੀ NRCS ਤੋਂ ਆਏ ਸੀ। ਉਹਨਾਂ ਨੇ ਕਾਫੀ ਇਹ ਚੀਜ਼ਾਂ ਜਿਹੜੀਆਂ ਉਹ ਜ਼ਿਕਰ ਕੀਤਾ ਵੀ ਬਹੁਤ ਸਾਰੀਆਂ ਗ੍ਰਾਂਟਾਂ ਦੇ ਵਿੱਚ ਕਟੌਤੀ, ਅਕਾਊਂਟਿੰਗ ਐਰਰਸ, ਇਹ ਸਾਰੀਆਂ ਚੀਜ਼ਾਂ। ਇਸ ਦੇ ਉੱਤੇ ਜਿਹੜੇ NRCS ਦੇ ਹੈੱਡ ਆ ਜਾਂ ਜਿਹੜੇ USDA ਵਾਲੇ ਆ, ਉਹ ਕੀ ਕਹਿੰਦੇ ਆ ਵੀ ਵਾਈ ਇਜ਼ ਦਿਸ ਹੈਪਨਿੰਗ? ਕਿਉਂਕਿ ਕਿਸਾਨ ਇੱਕ ਆਸ ਲਾ ਕੇ ਬਹਿੰਦੇ ਇਹਨਾਂ ਗ੍ਰਾਂਟਾਂ ਦੇ ਉੱਤੇ, ਉਹਦੇ ਹਿਸਾਬ ਦੇ ਨਾਲ ਆਪਣਾ ਬਜਟ ਜਿਹੜਾ ਉਹ ਬਣਾਉਂਦੇ ਆ। ਜਦੋਂ ਇੱਕਦਮ ਹੀ ਉੱਤੇ ਲੀਕ ਫਿਰ ਜਾਂਦੀ, ਫਿਰ ਬੜਾ ਔਖਾ ਹੋ ਜਾਂਦਾ। ਹਾਂਜੀ, ਨਹੀਂ ਇਹ ਚੀਜ਼ਾਂ ਚਲੋ ਫੀਡਬੈਕ ਦਿੱਤੀ ਜਿਹੜੀਆਂ ਹੁਣ ਐਰਰ ਵਾਲੀਆਂ ਨੇ ਉਹ CDFA ਵਾਲੇ ਪਾਸੇ ਸੀਗੀਆਂ, ਹਾਲਾਂਕਿ ਇਹਦੇ ਬਾਰੇ ਗੱਲ ਜ਼ਰੂਰ ਹੋਈ ਸੀਗੀ, ਹਨਾ। ਹੂੰ, ਹੂੰ, ਤੇ ਉਹੀ ਜਿਹੜੀ ਹੁਣ ਫੰਡਿੰਗ ਘੱਟ ਹੁੰਦੀ ਆ, ਤਾਂ ਉਹਦਾ ਸੀਗਾ ਵੀ ਕਈ ਵਾਰ ਤਾਂ ਵੀ ਸਾਡੇ ਵੀ ਉਹ ਕਹਿੰਦਾ ਹੱਥ ਬੰਨੇ ਹੁੰਦੇ ਆ, ਮਤਲਬ ਵੀ DC ਤੋਂ ਆਰਡਰ ਆਉਂਦੇ ਦੈਨ ਯੂ ਕੈਨ ਨਾਟ ਡੂ ਮੱਚ, ਹਨਾ। ਹੂੰ, ਤੇ ਪਰ ਹਾਂ ਇਹ ਜ਼ਰੂਰ ਆ ਵੀ ਉਹ ਕਹਿੰਦਾ ਵੀ ਪੁਸ਼ ਬੈਕ ਅਸੀਂ ਵੱਧ ਤੋਂ ਵੱਧ ਕਰਦੇ ਹਾਂ। ਅਸੀਂ ਉਹਨੂੰ ਕਹਿੰਦੇ ਵੀ ਜਦੋਂ ਪੁਸ਼ ਬੈਕ ਕਰਨਾ ਹੁੰਦਾ ਵੀ ਅਸੀਂ ਵੀ ਓਫੀਸ਼ੀਅਲੀ ਕਰ ਸਕਦੇ ਹਾਂ, ਤੁਹਾਨੂੰ ਲੈਟਰ ਸੈਂਡ ਕਰ ਸਕਦੇ ਹਾਂ, ਫੀਡਬੈਕ ਦੇ ਸਕਦੇ ਹਾਂ। ਉੱਥੇ ਆ ਕੇ ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ, ਕਿਉਂਕਿ ਫਿਰ ਉਹ ਇਹਨਾਂ ਦੇ ਵੀ ਹੱਥ ਵੱਸ ਨਹੀਂ ਰਹਿੰਦੀਆਂ ਚੀਜ਼ਾਂ, ਹਨ। ਹੂੰ, ਜਦੋਂ ਫੰਡਿੰਗ DC ਤੋਂ ਘੱਟ ਹੁੰਦੀ ਆ, ਕਿਸੇ ਜਿਵੇਂ ਹੁਣ ਲੜਾਈ ਲੱਗ ਗਈ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਨੇ, ਤੇ ਜਨਰਲੀ ਪਰ ਫਾਰਮ ਬਿੱਲ 'ਚ ਐਡਾ, ਕਿਉਂਕਿ ਫੰਡਿੰਗ ਰਿਜ਼ਰਵ ਹੁੰਦੀ ਹੈ, ਇੰਨਾ ਇਫੈਕਟ ਤਾਂ ਨਹੀਂ ਹੋਣਾ ਚਾਹੀਦਾ। ਬਟ ਹੁਣ ਲੜਾਈ ਵਾਲਾ ਕੇਸ ਜਿਵੇਂ ਇਹ ਜਿਹੇ ਥੋੜ੍ਹੇ ਜਿਹੇ ਐਕਸਟ੍ਰੀਮ ਕੇਸ ਆ ਜਾਂਦੇ ਆ ਜਿੱਥੇ ਉਹ ਪ੍ਰਡਿਕਟ ਨਹੀਂ ਕਰ ਸਕਦੇ ਚੀਜ਼ਾਂ ਨੂੰ। ਨਹੀਂ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਦੇਖਣ ਵਾਲੀਆਂ ਹੈਗੀਆਂ। ਤੇ ਅੱਗੇ ਜਿਹੜੀ ਆਪਾਂ ਗੱਲ ਕਰੀਏ NRCS ਦੀ ਇਸ ਮੀਟਿੰਗ ਤੋਂ ਅੱਗੇ ਜਿਹੜਾ ਉਹ ਵੱਧਦੇ ਹੋਏ, ਤੁਹਾਡੀ ਆਰਗੇਨਾਈਜੇਸ਼ਨ ਦੇ ਦੁਆਰਾ ਕੁਛ ਫੀਲਡ ਡੇ, ਕੁਛ ਕਿਸਾਨ ਮੇਲੇ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ, ਕੀ ਇਸ ਨੂੰ ਲੈ ਕੇ ਕੀ ਆਸ ਉਮੀਦ ਦੇ ਨਾਲ ਆ? ਕਿਹੜੇ ਮੋਟਿਵ ਦੇ ਨਾਲ, ਜੇ ਆਪਾਂ ਦੇਖੀਏ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਇਹ ਕਰ ਰਹੇ ਆ, ਤੇ ਤਰੀਕਾਂ ਕੀ ਹੈਗੀਆਂ, ਕੀ ਮਿੱਥਿਆ ਗਿਆ ਹੈ? ਹਾਂਜੀ ਜੀ, ਦੇਖੋ ਜਿਹੜੀ ਇੱਕ ਤਾਂ ਵਰਕਸ਼ਾਪ ਪੱਗ ਕਰਾ ਰਹੀ ਹੈ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਮਡੇਰੇ ਦੇ ਵਿੱਚ। ਮਡੇਰੇ ਨੂੰ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ਨੀਵਾਰ ਆ, 8 ਵਜੇ ਤੋਂ ਲੈ ਕੇ 2 ਵਜੇ ਤੱਕ, ਹਨਾ। ਹੂੰ, ਹੂੰ, ਤੇ ਉਹ ਮਡੇਰਾ ਗੁਰੂ ਘਰ ਆ, 23249 ਐਵਨਿਊ 14 ਤੇ ਆ, ਨੰਬਰ ਹੈਗਾ 23249। ਤੇ ਉੱਥੇ ਆਪਾਂ ਸ਼ੇਅਰ ਵੀ ਕਰ ਦਿਆਂਗੇ ਮਗਰੋਂ ਇਹ ਇਨਫੋਰਮੇਸ਼ਨ, ਹਜੇ ਪਰ ਚਲੋ 2 ਮਹੀਨੇ ਦੋ ਪਈ ਵੀ ਆ, 1.5 ਮਹੀਨਾ, ਹਨਾ, 2 ਤੋਂ ਜ਼ਿਆਦਾ ਹੀ ਹੈ। ਹੂੰ, ਤੇ ਪਰ ਉਹਦੇ ਲਈ ਤਿਆਰੀ ਚੱਲ ਰਹੀ ਹੈ। ਐਤਕੀ ਇੰਪੋਰਟੈਂਟ ਹੋਣੀ ਬਹੁਤ ਜ਼ਿਆਦਾ ਮੀਟਿੰਗ ਇਹ, 2 ਕਾਰਨਾਂ ਕਰਕੇ। ਹੂੰ, ਇੱਕ ਤਾਂ ਸਾਰਿਆਂ ਦੀਆਂ ਨਜ਼ਰਾਂ ਆਪਣੇ ਤੇ ਆ ਹੁਣ, ਕਿਉਂਕਿ ਜਦੋਂ ਅਸੀਂ ਮੀਟਿੰਗ 'ਚ ਵੀ NRCS ਵਾਲੇ ਗਏ ਸੀ, ਜਿੰਨੀਆਂ ਵੀ ਹੋਰ ਪਾਰਟੀਆਂ ਆਈਆਂ ਸੀ, ਸਾਰਿਆਂ ਨੇ
ਲਗਭਗ ਆਪਾਂ ਨੂੰ ਐਪਰੀਸ਼ੀਏਟ ਕੀਤਾ ਪੰਜਾਬੀ ਰੈਕੋਗਨਾਈਜ਼ ਵੀ ਪੰਜਾਬੀ ਕੀਤਾ, ਐਪਰੀਸ਼ੀਏਟ ਵੀ ਹਨਾ। ਕੀਤਾ। ਹਾਂਜੀ, ਤੇ ਦੂਜਾ ਹੁਣ ਸਾਰਿਆਂ ਨੇ ਇਹ ਗੱਲ ਨੋਟ ਕੀਤੀ ਹੈ ਵੀ ਜੇ ਆਊਟਰੀਚ ਦੀ ਬਹੁਤ ਵੱਡੀ ਸਮੱਸਿਆ ਸਾਰਿਆਂ ਕੋਲ, ਤੇ ਜਿੰਨਾ ਕੁ ਆਪਣਾ ਕੰਮ ਚੱਲ ਰਿਹਾ ਆਊਟਰੀਚ ਬਹੁਤ ਹੀ ਜ਼ਿਆਦਾ ਵਧੀਆ ਐਜ਼ ਕੰਪੇਅਰ ਟੂ ਉਹਨਾਂ ਨੂੰ। ਹਾਲਾਂਕਿ ਸਾਨੂੰ ਲੱਗਦਾ ਵੀ ਹਜੇ ਵੀ ਬਹੁਤ ਘੱਟ ਆ, ਵੀ ਇਹ ਬਹੁਤ ਜ਼ਿਆਦਾ ਹੋਣੀ ਵੱਧ ਹੋ ਚਾਹੀਦੀ ਆ। ਸਕਦੀ। ਹਾਂ, ਤੇ ਪਰ ਜੇ ਉਹਨਾਂ ਦੀ ਦੇਖੀਏ ਤਾਂ ਇਹ ਆਪਣੀ ਜਿਹੜੀ ਆਊਟਰੀਚ ਆ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਆ। ਹੁਣ ਆਪਾਂ ਅੱਡ ਆਰਗੇਨਾਈਜੇਸ਼ਨ ਆਪਾਂ ਨੂੰ ਡਾਇਰੈਕਟਲੀ ਰੀਚ ਕਰ ਰਹੀਆਂ ਪਾਰਟਨਰਸ਼ਿਪ ਕਰਨ ਦੇ ਕਾਰਨ ਤਾਂ ਇਹੀ ਹੁੰਦੇ। ਸੋ ਐਤਕੀ ਅੱਖਾਂ ਬਹੁਤ ਜ਼ਿਆਦਾ ਹੋਣੀਆਂ ਆਪਣੇ ਤੇ ਇਸ ਈਵੈਂਟ ਲਈ। ਸੋ ਆਪਣੀ ਠੀਕ ਹੈ। ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਕਮਿਊਨਿਟੀ ਵੀ ਜਿਹੜੀ ਜਿਹੜੀ ਇਹ ਈਵੈਂਟ ਆ ਇਹਨੂੰ ਆਪਾਂ ਸਕਸੈਸਫੁਲ ਬਣਾਈਏ। ਹੁਣ ਇਹਦੇ ਚ ਟੌਪਿਕ ਵੀ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਕੋਸ਼ਿਸ਼ ਕੀਤੀ ਆ ਵੀ ਸਿੱਧੀ ਜਿਵੇਂ ਅੱਗੇ ਟ੍ਰੇਨਿੰਗ ਹੁੰਦੀ ਆ ਵਰਕਸ਼ਾਪ ਉਵੇਂ ਨਾ ਹੋਵੇ, ਰਾਊਂਡ ਟੇਬਲ ਡਿਸਕਸ਼ਨਸ ਹੋਣ 3 ਪਾਣੀ ਨੂੰ ਲੈ ਕੇ, ਜਿੱਥੇ CDFA ਆਊਗੀ, ਸਿਗਮਾ ਵਾਲੇ ਆਊਗੇ, DWR ਆਊਗੀ, ਲੋਕਲ GSAs ਆਉਣਗੇ, ਹਨਾ, ਵਾਟਰ ਬੋਰਡ ਆਊ, ਸਾਰਿਆਂ ਨੂੰ ਉਹਨਾਂ ਨੂੰ ਬਿਠਾ ਕੇ ਕੁਐਸਚਨ ਡਾਇਰੈਕਟਲੀ ਪੁੱਛ ਸਕਦੇ ਹਾਂ। ਤੇ ਦੂਜਾ ਟੌਪਿਕ ਸੀਗਾ ਜਿਵੇਂ ਵੀ ਗਲੋਬਲ ਮਾਰਕੀਟਿੰਗ ਚੈਲੰਜਸ ਕੀ ਹੈ, ਕਿਹੋ ਜੀ ਇੰਡਸਟਰੀ ਸਟੇਟ ਆਫ ਇੰਡਸਟਰੀ ਆ ਰਾਈਟ ਨਾਓ, ਤੇ ਫੈਮਿਲੀ ਫਾਰਮਰਸ ਕਿਵੇਂ ਸਰਵਾਈਵ ਕਰਨਗੇ ਉਹਦੇ ਵਿੱਚ। ਉਹ ਚੀਜ਼ਾਂ ਲਈ ਜਿਵੇਂ ਯੂਨੀਵਰਸਿਟੀ ਦੇ ਪ੍ਰੋਫੈਸਰ ਆ ਰਹੇ ਆ, ਅਨੀਤਾ ਚੌਧਰੀ ਨੂੰ ਇਨਵਾਈਟ ਕੀਤਾ ਹੋਇਆ, ਹਨਾ, ਚਲੋ ਉਹ ਚੀਜ਼ਾਂ ਫਿਰ ਆਪਾਂ ਡਾਇਰੈਕਟਲੀ ਰਾਊਂਡ ਟੇਬਲ ਡਿਸਕਸ਼ਨ ਹੀ ਕਰਾਉਣੇ ਆ, ਸਿੱਧੀਆਂ ਪੁੱਛਣੇ ਆ, ਹਨਾ। ਤੇ ਇੱਕ ਜਿਹੜੀ ਇਕੱਲੀਆਂ ਸਾਰੀਆਂ ਗ੍ਰਾਂਟਸ ਦੀਆਂ ਕਿਵੇਂ ਕਿੱਥੇ ਕਿਹੋ ਜਿਹੇ ਜਿਹੜੇ ਹੈਗੇ ਨੇ ਕੰਜ਼ਰਵੇਸ਼ਨ ਪ੍ਰੋਗਰਾਮ ਚੱਲ ਰਹੇ ਨੇ ਸਟੇਟ ਦੇ ਵੀ ਤੇ ਫੈਡਰਲ ਦੇ, ਇੱਕ ਡਿਸਕਸ਼ਨ 45 ਮਿੰਟ ਦੀ ਉਹਦੇ ਤੇ ਹੋਣੀ। ਸੋ ਜਿੱਥੇ ਫਾਰਮਰ ਸਿੱਧੇ ਡਾਇਰੈਕਟਲੀ ਆਪਦੇ ਕੁਐਸਚਨ ਪੁੱਛ ਸਕਦੇ। ਬਾਕੀ ਵੈਂਡਰ ਹੋਣਗੇ, ਸੋਚ ਰਹੇ ਹਾਂ ਕਿ ਸਾਡਾ ਹੈਗਾ ਐਸਟੀਮੇਟ ਵੀ 60 ਤੋਂ 80 ਵੈਂਡਰ ਆ ਜਾਣੇ ਚਾਹੀਦੇ ਨੇ ਉੱਥੇ, ਹਨਾ। ਇੰਨੇ ਵੈਂਡਰ ਆਉਣਗੇ ਤਾਂ ਹੋਇਆ ਸੀ ਰਾਈਟ। ਹਾਂਜੀ, ਲਾਸਟ ਈਅਰ ਵੀ ਮੰਡੇਰੀ ਜਨਵਰੀ ਚ ਹੋਇਆ ਸੀ, ਉਦੋਂ ਆਪਣੇ ਕੋਲ ਦੇਖੋ 500 ਬੰਦੇ ਦਾ ਇਕੱਠ ਸੀਗਾ। ਤੇ ਐਤਕੀ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਦੋਂ ਵਧੀਆ ਹੋਵੇ, ਕਿਉਂਕਿ ਪਿਛਲੀ ਵਾਰ ਸਾਡਾ ਪਹਿਲਾ ਸੀ, ਹਰੇਕ ਵਾਰ ਆਪਾਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਪਿਛਲੀ ਵਾਰ ਨਾਲੋਂ ਵਧੀਆ ਹੋਵੇ। ਤੇ ਇਹ ਚ ਬਹੁਤ ਇੰਪੋਰਟੈਂਟ ਜਿਹੜੇ ਇਸ ਟਾਈਮ ਬਹੁਤ ਹੌਟ ਟੌਪਿਕਸ ਨੇ ਉਹਨਾਂ ਤੇ ਗੱਲਾਂ ਹੋਣੀਆਂ ਨੇ, ਹਨਾ। ਸੋ ਜ਼ਰੂਰੀ ਆ ਆਪਾਂ ਉੱਥੇ ਜਾਈਏ। ਤੇ ਸੀ ਕ੍ਰੈਡਿਟਸ ਤਾਂ ਚਲੋ 1.5 ਸੀ ਕ੍ਰੈਡਿਟ ਵੀ ਮਿਲਣਗੇ, ਉਹਦੇ ਲਈ ਅਪਲਾਈ ਕੀਤਾ ਹੋਇਆ, ਹਜੇ ਕਨਫਰਮੇਸ਼ਨ ਨਹੀਂ ਆਏਗੀ, ਤੇ ਜਿੱਦਣ ਆਊਗੀ ਉਹ ਫਿਰ ਉਵੇਂ ਆਪਾਂ ਅਪਡੇਟ ਕਰ ਦਿਆਂਗੇ। ਪੋਸਟ ਸਿਗਮਾ ਕਿਹੋ ਜਿਹੀ ਦੁਨੀਆ ਹੋਊਗੀ ਐਗ ਦੀ, ਉਹਦੇ ਤੇ ਇੱਕ ਅਨੀਤਾ ਚੌਧਰੀ ਨੇ ਫਿਊਚਰ ਤੇ ਡਿਸਕਸ਼ਨ ਰਿਸਰਚ ਜਿਹੜੀ ਹੋਣੀ ਆ। ਤੇ ਉਹ ਇਹੋ ਜਿਹੀਆਂ ਚੀਜ਼ਾਂ ਆਪਾਂ ਉਹਦੇ ਚ ਕਵਰ ਕਰਾਂਗੇ। ਤੇ ਜਿਹੜਾ ਬ੍ਰੇਕਫਾਸਟ ਆ ਜਾਂ ਲੰਗਰ ਪਾਣੀ ਆ ਜਾਂ ਦੁਪਹਿਰ ਦਾ ਲੰਚ ਆ, ਤੇ ਉਹ ਆਪਾਂ ਨੂੰ ਗੁਰੂ ਘਰ ਵੱਲੋਂ ਉੱਥੋਂ ਹੋਊਗਾ। ਤੇ ਉਹ ਅਮਰੀਕ ਸਿੰਘ ਬਸਰਾ ਦੀ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਹਨਾ। ਠੀਕ ਹੈ। ਤੇ ਅੱਗੇ ਵੀ ਆਪਾਂ ਜਦੋਂ ਪਿਛਲੀ ਵਾਰ ਵੀ ਕਰਾਇਆ ਸੀ ਉਦੋਂ ਤਾਂ ਚਲੋ ਆਪਾਂ ਨੂੰ ਮੀਂਹ ਦੀ ਕਾਫੀ ਪ੍ਰੋਬਲਮ ਆ ਗਈ ਸੀਗੀ, ਹਨਾ, ਬਟ ਉਧਰ ਤਾਂ ਨਹੀਂ ਪਿਆ, ਪਰ ਅੱਗੇ ਪਿੱਛੇ ਪੈਂਦਾ ਰਿਹਾ ਸੀ। ਐਤਕੀ ਹੁਣ ਤਾਂ ਅਸੀਂ ਅਪ੍ਰੈਲ ਚ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਦੋਂ ਜ਼ਿਆਦਾ ਲੇਟ ਵੀ ਨਹੀਂ ਕਰ ਸਕਦੇ ਕਿਉਂਕਿ ਫਿਰ ਆਪਾਂ ਆਪਦੇ ਫਾਰਮਿੰਗ ਵਾਲੇ ਕੰਮਾਂ ਬਿਜ਼ੀ ਚ ਹੋ ਜਾਂਦਾ। ਬਿਜ਼ੀ ਹੋ ਜਾਈਏ। ਸੋ ਇਹ ਸਾਰਿਆਂ ਨੂੰ ਵੀ ਅਪ੍ਰੈਲ 13 8 ਵਜੇ ਤੋਂ ਲੈ ਕੇ 2 ਵਜੇ ਤੱਕ 5-6 ਵਜੇ ਘੰਟੇ ਦਾ ਸਮਾਂ ਜ਼ਰੂਰ ਕੱਢਣ ਦੀ ਕੋਸ਼ਿਸ਼ ਕਰਨ ਸਾਰੇ ਗਰੋਅਰਸ। ਸੋ ਇਹ ਨਹੀਂ ਇਕੱਲੇ ਦੂਜੇ ਵੀ। ਕਿਸਾਨ ਮੇਲਾ ਆ, ਇਹ ਫੀਲਡ ਦੇ ਆ, ਕਿੱਦਾਂ ਦੇਖਿਆ ਜਾ ਰਿਹਾ ਇਹਨੂੰ? ਇਦਾਂ ਨਹੀਂ, ਇਹਨੂੰ ਆਪਾਂ ਕਿਸਾਨ ਮੇਲਾ ਕਹਿ ਸਕਦੇ ਹਾਂ, ਜਿਹਦੇ ਚ ਵਰਕਸ਼ਾਪ ਕੁਝ ਹੋਣਗੇ, ਜਿਹੜੇ ਟੌਪਿਕ ਆਪਾਂ ਬਹਿ ਕੇ ਡਿਸਕਸ ਕਰਾਂਗੇ। ਠੀਕ ਆ। ਤੇ ਵੱਖ-ਵੱਖ ਅਦਾਰਿਆਂ ਤੋਂ ਜਿਹੜੇ ਅਧਿਕਾਰੀ ਆ ਉਹ ਵੀ ਤੁਸੀਂ ਕਹਿੰਦੇ ਵੀ ਉਹ ਪਹੁੰਚ ਰਹੇ ਹੈਗੇ ਆ? ਹਾਂਜੀ, UCNR ਆ, ਜਿੰਨੇ ਵੀ ਆਪਾਂ ਕਹਿ ਸਕਦੇ ਹਾਂ, ਖੇਤੀ ਵਾਲੇ ਸੀ ਇਨਵਾਈਟ ਤਾਂ ਹੁਣ ਸਾਰਿਆਂ ਨੂੰ ਕੀਤਾ, ਅੱਧਿਆਂ ਦੀ ਕਨਫਰਮੇਸ਼ਨ ਆ ਚੁੱਕੀ ਹੈ। ਠੀਕ ਹੈ ਜੀ। ਪਰ ਐਤਕੀ ਇਹ ਬਹੁਤ ਜਾਣੀ ਕਿ ਵਧੀਆ ਹੋਣਾ। ਐਤਕੀ ਅਸੀਂ ਕੈਰਨ ਰੌਸ ਸੈਕਟਰੀ ਨੂੰ ਵੀ ਕਵਾਂਗੇ ਵੀ ਉਹ ਸਾਡੇ ਲਈ ਕੋਈ ਮੈਸੇਜ, ਵੀਡੀਓ ਮੈਸੇਜ ਜਾਂ ਕੁਝ ਬਣਾ ਕੇ ਦੇਵੇ, ਹਨਾ। ਉਹਦੀਆਂ ਨਜ਼ਰਾਂ 'ਚ ਵੀ ਹੈਗੀ ਹੈ ਐਤਕੀ ਇਹ ਇਵੈਂਟ। ਸੋ ਇਹ ਤੇ ਨਜ਼ਰਾਂ ਬਹੁਤ ਨੇ ਐਤਕੀ, ਸੋ ਆਪਣੀ ਜ਼ਿੰਮੇਵਾਰੀ ਜ਼ਿਆਦਾ ਹੋ ਗਈ ਹੈ। ਨਹੀਂ, ਜ਼ਿੰਮੇਵਾਰੀ ਜ਼ਿਆਦਾ ਹੋ ਗਈ ਹੈ। ਤੇ ਅਕਸਰ ਆਪਾਂ ਜਦੋਂ ਇੱਥੇ ਅਰਸ਼ਦੀਪ ਸਿੰਘ ਗੱਲ ਕਰਦੇ ਹਾਂ, ਫੈਮਿਲੀ ਫਾਰਮਸ ਦੀ ਜਿਹੜੀ ਉਹ ਗੱਲ ਹੁੰਦੀ ਆ, ਤੇ ਇਹ ਸਾਰੇ ਜਿਹੜੇ ਟੌਪਿਕ ਆ ਉਹਨਾਂ ਦੇ ਬਚਾਅ ਦੇ ਲਈ ਉਹ ਕਿੱਦਾਂ ਬਚੇ ਰਹਿਣਗੇ, ਇਕੱਠੇ ਕਿੱਦਾਂ ਹੋ ਕੇ ਚੱਲ ਸਕਦੇ ਆ। ਕਿਉਂਕਿ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਜਦੋਂ ਆਪਾਂ ਇੱਕ ਟਾਕ ਸ਼ੋ ਜਿਹੜੇ ਫਾਰਮਰਸ ਪ੍ਰੋਟੈਸਟ ਕਰ ਰਹੇ ਦੁਨੀਆ ਭਰ ਦੇ ਵਿੱਚ, ਚਾਹੇ ਫਰਾਂਸ ਆ ਚਾਹੇ ਕਿਤੇ ਆ, ਉਹ ਇਵੈਂਚੁਅਲੀ ਬਾਟਮ ਲਾਈਨ ਸਰਵਾਈਵੇਬਿਲਟੀ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਉਹਨਾਂ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਹੋਣੀ ਹੈ। ਹਾਂਜੀ, ਨਹੀਂ, ਸਰਵਾਈਵੇਬਿਲਿਟੀ ਦਾ ਬਹੁਤ ਵੱਡਾ ਇਸ਼ੂ ਹੈ ਨਾ ਰਾਈਟ ਨਾਓ, ਤੇ ਉਹ 'ਚ ਕੀ ਆਊਟ ਆਫ ਦਾ ਬਾਕਸ ਜਾ ਕੇ ਸੋਚਿਆ ਜਾ ਸਕਦਾ। ਜਿਹੜਾ ਸਾਡਾ ਪਹਿਲਾ ਜਿਹੜੀ ਡਿਸਕਸ਼ਨ ਹੋਊਗੀ ਸਟੇਟ ਆਫ ਇੰਡਸਟਰੀ ਵਾਲੇ 'ਚ ਜਾਂ ਫਿਊਚਰ ਜਾਂ ਫਾਰਮਿੰਗ ਦਾ, ਉਹਦੇ 'ਚ ਇਹ ਚੀਜ਼ਾਂ ਕਵਰ ਹੋਣਗੀਆਂ। ਲੋਕਾਂ ਦੇ ਆਪਦੇ ਕੁਐਸਚਨ ਵੀ ਡਾਇਰੈਕਟਲੀ ਪੁੱਛ ਸਕਦੇ ਆ, ਜਿਵੇਂ ਆਮ ਹੀ ਬੰਦੇ ਪੁੱਛ ਲੈਂਦੇ ਵੀ ਕੋਆਪ ਕਿਉਂ ਨਹੀਂ ਬਣਾਉਂਦੇ ਤੁਸੀਂ, ਹਨਾ।
ਕਿਉਂ ਨਹੀਂ ਬਣ ਰਹੀ ਜਾਂ ਕਿਉਂ ਬਣਨੀ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਉਸ ਦਿਨ ਓਪਨਲੀ ਡਿਸਕਸ ਡਿਸਕਸ ਹੋਣਗੀਆਂ। ਜੀ। ਸੋ 8 ਤੋਂ 2 ਮਡੇਰਾ ਗੁਰੂ ਘਰ ਵਿਖੇ 13 ਅਪ੍ਰੈਲ ਦਾ ਜਿਹੜਾ ਉਹ ਦਿਨ ਆ, ਅਜੇ ਤਾਂ ਚਲੋ ਪਏ ਆ 2 ਮਹੀਨੇ, ਬਟ ਫਿਰ ਵੀ ਜਿਹੜਾ ਉਹ ਆਪਣੇ ਕੈਲੰਡਰ ਦਾ ਤੁਸੀਂ ਮਾਰਕ ਜਿਹੜਾ ਉਹ ਕਰ ਲਓ। ਅਰਸ਼ਦੀਪ ਸਿੰਘ, ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੇ ਮਸਲਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ, ਮੇਰੇ ਨਾਲ ਜੁੜੇ ਹੋਏ ਨੇ ਅਰਸ਼ਦੀਪ ਸਿੰਘ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ, ਮੈਂ ਰਾਜਕਰਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਾਹਿਬ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ, ਅਤੇ ਕ੍ਰੌਪ ਇੰਸ਼ੋਰੈਂਸ ਵਾਲੇ ਹਾਰਵੀ ਨਿੱਜਰ। ਕਿਸੇ ਵੀ ਤਰੀਕੇ ਦੀ ਕ੍ਰੌਪ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਾਲ 5592881908 559-288-1908 ਦੇ ਉੱਤੇ। ਇਹਨਾਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਅਰਸ਼ਦੀਪ ਸਿੰਘ, ਬ੍ਰੇਕ ਤੋਂ ਪਹਿਲਾਂ ਆਪਾਂ NRCS ਦੀ ਮੀਟਿੰਗ ਦੇ ਬਾਰੇ ਗੱਲਬਾਤ ਕਰ ਰਹੇ ਸੀ। ਫਿਰ ਜਿਹੜਾ ਕਿਸਾਨ ਮੇਲਾ, ਇੰਪੋਰਟੈਂਟ ਡਿਸਕਸ਼ਨ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਆ, ਗਰੋਵਰਸ ਆ, ਉਹਨਾਂ ਦੀ ਫਿਊਚਰ ਨੂੰ ਲੈ ਕੇ, ਪਾਣੀ ਨੂੰ ਲੈ ਕੇ, ਉਹ ਜਿਹੜਾ ਹੋਣਾ ਆ 13 ਅਪ੍ਰੈਲ ਨੂੰ ਵੱਖ-ਵੱਖ ਅਦਾਰੇ ਉੱਥੇ ਪਹੁੰਚਣੇ, ਅਧਿਕਾਰੀਆਂ ਨੇ ਆਉਣਾ ਆ। ਇਸ ਤੋਂ ਇਲਾਵਾ ਹੋਰ ਜੇ ਅਪਡੇਟਸ ਦੇ ਵਿੱਚ ਅੱਗੇ ਵਧੀਏ ਤਾਂ ਇੱਕ ਹੋਰ ਫੀਲਡ ਡੇ ਜਿਹੜਾ ਕਰਵਾਇਆ ਜਾ ਰਿਹਾ ਹੈ ਸੈਂਗਰ ਦੇ ਵਿੱਚ, ਕਦੋਂ ਹੋਣ ਜਾ ਰਿਹਾ ਹੈ? ਪਹਿਲੋਂ ਵੀ ਤੁਸੀਂ ਕਰਾਉਂਦੇ ਰਹੇ ਆ, ਖੇਤੀਬਾੜੀ ਦਾ ਜਿਹੜਾ ਦਿਹਾੜਾ ਆ। ਸੋ ਕਦੋਂ ਆ, ਕਿੱਥੇ ਆ, ਤੇ ਇਸ ਵਾਰ ਉਸ ਦੇ ਪਿੱਛੇ ਕੀ ਮਨਸ਼ਾ ਹੈ? ਹਾਂਜੀ, ਇਹਨੂੰ ਆਪਾਂ ਜਿਹੜਾ ਇੱਕ ਆਪਣਾ CDFA ਦੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ ਦੇ ਨਾਲ ਪਾਰਟਨਰਸ਼ਿਪ 'ਚ ਆਪਾਂ ਇੱਕ ਕਰਾਉਂਦੇ ਆ ਵਰਕਸ਼ਾਪਸ, ਹਨ। ਇਹਨੂੰ ਆਪਾਂ ਖੇਤ ਦਿਹਾੜਾ ਕਹਿੰਦੇ ਹਾਂ ਜਾਂ ਫੀਲਡ ਡੇ ਕਹਿੰਦੇ ਹਾਂ। ਤੇ ਇਹ ਇਸ ਵਾਰ 10 ਫਰਵਰੀ ਨੂੰ 2024 ਨੂੰ, ਦਿਨ ਸ਼ਨੀਵਾਰ ਆ, ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਹੋਣਾ ਜੀ। ਤੇ ਜਿਹੜੀ ਲੋਕੇਸ਼ਨ ਆ ਉਹ ਹੈਗੀ ਆ 1677 ਸਾਊਥ ਮਕੌਲ ਐਵਨਿਊ, ਸੈਂਗਰ। ਤੇ ਇੱਥੇ ਦੱਸਿਆ ਜਾਣਗੀਆਂ ਵੀ ਸਿਆਲ ਦੀਆਂ ਦੇਸੀ ਸਬਜ਼ੀਆਂ ਨੂੰ ਕਿਵੇਂ ਉਗਾਉਣਾ ਚਾਹੀਦਾ, ਜਾਂ ਉਹਨਾਂ ਦੇ ਕਿਹੋ ਜਿਹੇ ਸੁਚੱਜੇ ਪ੍ਰਬੰਧ ਹੋਣੇ ਚਾਹੀਦੇ ਨੇ। ਜਿਉਂ ਉੱਥੇ ਡੈਮੋ ਪਲਾਟ ਜਿਹੜਾ ਲੱਗਿਆ ਹੋਇਆ, ਉੱਥੇ ਦਿਖਾਇਆ ਜਾਊਗਾ ਵੀ ਕੀ ਪਾ ਕੇ ਕੀ ਡਿਫਰੈਂਸ ਸੀਗਾ ਅੱਡ-ਅੱਡ ਬਲਾਕਸ ਦੇ ਵਿੱਚ, ਠੀਕ ਹੈ। ਕਿਹੋ ਜਿਹੀਆਂ ਉਹਨੇ ਸਬਜ਼ੀਆਂ 'ਚ ਫਰਕ ਪਿਆ ਮਗਰੋਂ, ਹਨਾ। ਤੇ ਉਹ ਉਹਦੇ ਬਾਰੇ ਦੱਸਿਆ ਜਾਊਗਾ। ਤੇ ਚਾਹ ਪਕੌੜਿਆਂ ਦਾ ਪ੍ਰਬੰਧ ਹੋਊਗਾ ਸਵੇਰੇ ਤੇ ਦੁਪਹਿਰੇ ਫਿਰ ਪੀਜ਼ਾ। ਠੀਕ ਹੈ। ਇਸ ਪ੍ਰੋਜੈਕਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਬੱਚਿਆਂ ਨੂੰ ਜ਼ਿਆਦਾ ਇਨਵੋਲਵ ਕੀਤਾ ਜਾਵੇ। ਸਾਰੇ ਹੀ ਆਉਣ, ਪਰ ਬੱਚਿਆਂ ਨੂੰ ਨਾਲ ਲੈ ਕੇ ਆਓ, ਸਾਰੇ ਪਰਿਵਾਰ ਦੇ ਸਮੇਤ ਆਓ। ਇਹ ਪਰਿਵਾਰਕ ਸੈਟਅਪ ਹੁੰਦਾ ਸਾਡਾ, ਜਿੰਨੇ ਵੀ ਇਹ ਵਰਕਸ਼ਾਪਸ ਆਪਾਂ ਹੁਣ ਤੱਕ ਕਰਾਈਆਂ ਨੇ। ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਦੀਆਂ ਇਦਾਂ ਦੀਆਂ ਚੀਜ਼ਾਂ। ਬਿਲਕੁਲ, ਇਹਦਾ ਇੱਕ ਕਾਰਨ ਹੀ ਇਹ ਸੀਗਾ ਵੀ ਘਰੇਲੂ ਬਗੀਚੀ 'ਚ ਨੂੰ ਕਿਵੇਂ ਲਾਇਆ ਜਾਣਾ ਚਾਹੀਦਾ, ਤੇ ਦੂਜਾ ਵੱਡਾ ਇਹ 'ਚ ਇਨੀਸ਼ੀਏਟਿਵ ਸੀਗਾ ਵੀ ਬੱਚਿਆਂ ਨੂੰ ਖੇਤੀ 'ਚ ਲੇਟਰ ਔਨ ਕਿਵੇਂ ਇਨਵੋਲਵ ਕਰੀਏ, ਮਿੱਟੀ 'ਚ ਤਾਂ ਕਿ ਉਹਨਾਂ ਨੂੰ ਮਿੱਟੀ ਹੋਣਾ ਪਤਾ ਹੋਵੇ। ਸਿਖਾਈਏ ਉਹਨਾਂ ਨੂੰ। ਬਿਲਕੁਲ। ਤੇ ਸੋ ਇਹ ਇੱਕ ਵਾਰੀ ਫੇਰ ਦੱਸ ਦਿਓ ਸਮਾਂ ਤੇ ਤਰੀਕ ਤੇ ਜਿਹੜੀ ਜਗ੍ਹਾ ਆ, ਐਡਰੈਸ। ਇਹ 10 ਫਰਵਰੀ ਦਿਨ ਸ਼ਨੀਵਾਰ ਜੀ, ਅਗਲੇ ਸ਼ਨੀਵਾਰ ਹੀ ਆਉਣ ਵਾਲਾ ਜਿਹੜਾ ਹੈਗਾ, ਤੇ 11 ਵਜੇ ਤੋਂ ਲੈ ਕੇ 2 ਵਜੇ ਦੁਪਹਿਰ ਤੱਕ। ਤੇ ਐਡਰੈਸ ਹੈਗਾ 1677 ਸਾਊਥ ਮਕੌਲ ਐਵਨਿਊ, ਸੈਂਗਰ। ਇਹ ਮਕੌਲ ਤੇ ਜੈਨਸਨ ਦੀ ਇੰਟਰਸੈਕਸ਼ਨ ਤੇ ਆਲਮੋਸਟ। ਵੱਡਾ ਜਿਹਾ ਬਿਜਲੀ ਘਰ ਆ, ਉਹਦੇ ਪਿਛਲੇ ਪਾਸੇ ਆ। ਹਾਂ, ਉੱਥੇ ਆਪਾਂ ਅੱਗੇ ਵੀ ਕਰਾਇਆ। ਜਿਹੜੇ ਇੱਥੇ ਬੰਦੇ ਪਹਿਲਾਂ ਆ ਚੁੱਕੇ ਨੇ ਉੱਥੇ ਉਹਨਾਂ ਨੂੰ ਸੌਖਾ, ਤੇ ਜਿਨ੍ਹਾਂ ਨੇ ਪਹਿਲੀ ਵਾਰ ਆਉਣਾ ਉਹਨਾਂ ਨੂੰ ਐਡਰੈਸ ਫਿਰ ਉਹ ਉੱਥੇ ਲੱਭ ਜਾਣਾ ਈਜ਼ੀਲੀ। ਜੇ ਕਿਸੇ ਹਾਂਜੀ ਕੰਟੀਨਿਊ ਕਰੋ ਗੱਲ। ਮੈਂ ਕੁਝ ਦੱਸਣਾ ਸੀ ਵੀ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ, ਕਿਸੇ ਨੇ ਕੁਝ ਪੁੱਛਣਾ ਹੋਵੇ, ਤਾਂ ਡਾਕਟਰ ਗੁਰੀਤ ਬਰਾੜ ਫ੍ਰੈਸਨੋ ਸਟੇਟ ਦੇ ਪ੍ਰੋਫੈਸਰ ਨੇ ਖੇਤੀਬਾੜੀ ਮਹਿਕਮੇ 'ਚ, ਤੇ ਉਹ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਆ। ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਉਹਦਾ ਨੰਬਰ ਹੈਗਾ 559 259 3446। ਠੀਕ ਹੈ। 559259 3446। ਸੋ ਬਿਲਕੁਲ, ਇਹ 10 ਫਰਵਰੀ ਦਿਨ ਸ਼ਨੀਚਰਵਾਰ 11 ਤੋਂ 2 ਵਜੇ ਦੇ ਵਿੱਚ। ਜਿਹੜੀ ਲੇਟੈਸਟ ਕੁਝ ਮਹੀਨੇ ਪਹਿਲਾਂ ਵੀਡੀਓ ਦੇਖੀ ਸੀ, ਇਹਦੇ 'ਚ ਕੱਦੂ ਹੀ ਕੱਦੂ ਵੱਡੇ ਦੇਖਦੇ ਸੀ, ਉਸੇ ਥਾਂ ਦੇ ਉੱਤੇ ਸੀਗੇ। ਸੋ ਇਸ ਵਾਰ ਸਿਆਲਾਂ ਦੀਆਂ ਮੂਲੀਆਂ ਗਾਜਰਾਂ ਇਸ ਵਾਰ ਪੱਟ ਹੋਣੀਆਂ ਆ ਜੀ। ਹਾਂਜੀ ਹਾਂ, ਐਤਕੀ ਮੂਲੀਆਂ, ਗਾਜਰਾਂ, ਸ਼ਲਗਮ, ਇਹ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ, ਤੇ ਉੱਥੇ ਪਹੁੰਚੋ। ਬਿਲਕੁਲ। ਇਹਦਾ ਹਾਂਜੀ, ਇਹਦੇ ਵਿੱਚ ਨਾਲ ਇੱਕ ਇਹ ਵੀ ਚੀਜ਼ ਆ ਅਰਸ਼ਦੀਪ ਸਿੰਘ ਵੀ,
ਜਿਨ੍ਹਾਂ ਦੇ ਘਰੇਲੂ ਬਗੀਚੀ ਦੇ ਸਵਾਲ ਆ ਨਾ ਵੀ ਕਿਸੇ ਦੇ ਕੋਈ ਸੁੰਡੀ ਪੈ ਰਹੀ ਆ, ਕਿਸੇ ਦੇ ਕੋਈ ਤੇਲਾ ਪੈ ਗਿਆ, ਕੁਛ ਪੈ ਗਿਆ, ਇਹ ਮਾਹਰ ਨੇ ਵੀ ਰੂੜੀ ਪਾ ਕੇ ਕਿੱਦਾਂ ਅਸਰ ਹੁੰਦਾ, ਫਰਟੀਲਾਈਜ਼ਰ ਦੇ ਨਾਲ ਕੀ ਅਸਰ ਹੁੰਦਾ, ਦੋਨਾਂ ਦਾ ਕੰਬੀਨੇਸ਼ਨ ਹੋਵੇ, ਕੁਛ ਨਾ ਹੋਵੇ, ਕਿੱਦਾਂ ਆ। ਸੋ ਇਹ ਸਾਰੇ ਉਹਨਾਂ ਨੇ ਨਾ ਵੱਖ-ਵੱਖ ਜਿਹੜੀਆਂ ਉਹ ਚੀਜ਼ਾਂ ਆ ਉਹ ਕੀਤੀਆਂ ਸੀਗੀਆਂ ਜਦੋਂ ਪਿਛਲੇ ਦੀ ਗਰਮੀਆਂ ਦੀਆਂ ਸਬਜ਼ੀਆਂ ਸੀ, ਇਸ ਵਾਰ ਸਿਆਲਾਂ ਦੀਆਂ ਹੋਣੀਆਂ। ਸੋ ਉਹ ਜ਼ਰੂਰ ਦੇਖੋ, ਇਹ ਵਧੀਆ ਚੀਜ਼ ਆ, ਤੁਹਾਨੂੰ ਬਹੁਤ ਕੁਛ ਜਿਹੜਾ ਉਹ ਨਵਾਂ ਸਿੱਖਣ ਨੂੰ ਉੱਥੇ ਮਿਲੂਗਾ। ਸਵਾਲ ਜਵਾਬ ਜਿਹੜੇ ਉਹ ਹੋਣਗੇ, ਬਹੁਤ ਸਾਰੇ ਜਿਹੜੇ ਲੋਕਾਂ ਦੇ ਘਰੇਲੂ ਬਗੀਚੀ ਦੇ ਸਵਾਲ ਆ। ਬਾਕੀ ਟਰੀਜ਼ ਨੂੰ ਲੈ ਕੇ ਵੀ ਸਵਾਲ ਹੋਏ ਤਾਂ ਡਾਕਟਰ ਹੋਣੇ ਆ ਉੱਥੇ ਖੇਤੀਬਾੜੀ ਵਾਲੇ, ਸੋ ਉਹਨਾਂ ਨੂੰ ਤੁਸੀਂ ਹਰ ਤਰ੍ਹਾਂ ਦਾ ਆਪਣਾ ਜਿਹੜਾ ਉਹ ਸਵਾਲ ਆ ਉਹ ਪੁੱਛ ਸਕਦੇ ਆ, ਕਿਹੜੇ ਟਾਈਮ ਤੇ ਕੀ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਉਸ ਦਾ ਫਾਇਦਾ ਹੋਊਗਾ। ਬਾਕੀ ਪੰਜਾਬੀ ਰੇਡੀਓ USA ਦੀ ਟੀਮ ਦੀ ਵੀ ਕੋਸ਼ਿਸ਼ ਹੋਊਗੀ ਵੀ ਅਸੀਂ ਵੀ ਉੱਥੇ ਪਹੁੰਚ ਕੇ ਤੁਹਾਨੂੰ ਉਹਦੀਆਂ ਜਿਹੜੀਆਂ ਅਪਡੇਟਸ ਆ ਬਾਅਦ ਦੇ ਵਿੱਚ ਜਿਹੜੀਆਂ ਉਹ ਦੱਸਾਂਗੇ। ਪਰਿਵਾਰਾਂ ਸਮੇਤ ਬੱਚਿਆਂ ਦੇ ਨਾਲ ਜਿਹੜਾ ਉੱਥੇ ਜ਼ਰੂਰ ਪਹੁੰਚੋ, ਤੇ ਖੁੱਲਾ ਥਾਂ ਆ ਖੇਡਣ ਨੂੰ, ਤੇ ਬਾਕੀ ਮੂਲੀਆਂ ਵਾਲੀਆਂ ਪੱਟ ਕੇ ਉਹਨਾਂ ਨੂੰ ਦਿਖਾਓ ਕਿੱਦਾਂ ਚੰਗੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਤੇ ਅਰਸ਼ਦੀਪ ਸਿੰਘ, ਹੁਣ ਆਪਾਂ ਜਿਹੜੀ ਅਗਲੀ ਗੱਲ ਕਰਨੀ ਆ ਇਹ ਬੜੀ ਅਹਿਮ ਆ, ਫਿਊਚਰ ਨੂੰ ਲੈ ਕੇ ਹੀ ਆ। ਆਪਾਂ ਫੋਨ ਤੇ ਪਹਿਲਾਂ ਗੱਲ ਕਰ ਰਹੇ ਸੀ ਜਿੱਦਾਂ ਪ੍ਰੋਗਰਾਮ ਤੋਂ ਪਹਿਲਾਂ, ਵੀ ਤੁਹਾਨੂੰ ਅਕਸਰ ਹੁਣ ਜਦੋਂ ਕਾਲ ਆਉਂਦੀ ਆ, ਡਿਸਕਸ਼ਨ ਕਰਦੇ ਆ, ਕਿਸੇ ਨੇ ਕੋਈ ਨਵਾਂ ਖੇਤ ਲਾਉਣਾ, ਨਵੀਂ ਡਿਵੈਲਪਮੈਂਟ ਕਰਨੀ ਹੈ ਐਗਰੀਕਲਚਰ ਦੀ, ਉਹ ਸਵਾਲ ਜਵਾਬ ਹੁੰਦੇ ਆ ਤਾਂ ਉੱਥੋਂ ਇਹ ਗੱਲਾਂ ਚੱਲਦੀਆਂ ਵੀ ਕੀ ਲਾਈਏ, ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਆ। ਸੋ ਇਹ ਸਵਾਲ ਕਈਆਂ ਦੇ ਮਨਾਂ 'ਚ ਜਿਹੜੇ ਉਹ ਹੋਣਗੇ, ਤੇ ਉਹ ਵਾਰਤਾਲਾਪ, ਉਹ ਗੱਲਬਾਤ ਜੇ ਆਪਾਂ ਇਸ ਦੇ ਵਿੱਚ ਛੇੜੀ ਜਾਵੇ, ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਨਵੀਂ ਲੈਂਡ, ਐਗਰੀਕਲਚਰ ਲੈਂਡ ਡਿਵੈਲਪ ਕਰ ਰਿਹਾ ਆ, ਕਿੱਥੇ ਹੋਣੀ ਚਾਹੀਦੀ ਹੈ ਲੈਂਡ, ਕੀ ਉਹ ਦੇਖੇ, ਤੇ ਕਿਹੜੀਆਂ ਚੀਜ਼ਾਂ ਲਾਉਣੀਆਂ ਚਾਹੀਦੀਆਂ, ਕੀ ਫਾਇਦਾ ਆ, ਕਿਹਦਾ ਭਵਿੱਖ ਆ। ਬਿਲਕੁਲ ਜੀ, ਨਹੀਂ ਇਹ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਹਨ ਨਾ, ਕਾਫੀ ਕੁਐਸਚਨ ਹੁੰਦੇ ਆ ਲੋਕਾਂ ਦੇ, ਕਈ ਵਾਰ ਫੀਡਬੈਕ ਵੀ ਹੁੰਦੀ ਹੈ। 2 ਕੁ ਹਫ਼ਤੇ ਪਹਿਲਾਂ ਮੈਨੂੰ ਕਿਸੇ ਦੀ ਕਾਲ ਆਈ ਸੀਗੀ ਆਪਣੇ ਮਰਸੈਡ ਕਾਉਂਟੀ 'ਚੋਂ, ਠੀਕ ਹੈ। ਤੇ ਉਹਨਾਂ ਨੇ ਉੱਥੇ ਖੇਤ ਲਿਆ ਨਵਾਂ, ਪਹਿਲੀ ਵਾਰ ਫਾਰਮਿੰਗ ਕਰਨ ਲੱਗੇ ਆ, ਉਹ 80 ਏਕੜ ਹੈਗੇ, ਠੀਕ ਹੈ ਜੀ। ਤੇ ਉਹ ਜਿਹੜੇ ਰੀਜ਼ਨ ਸੀ ਉਹ ਤਾਂ ਆਲਰੇਡੀ ਖਤਮ ਹੀ ਸੀਗਾ, ਤੇ ਉੱਥੇ ਹੁਣ ਉਹਨਾਂ ਨੇ ਨਵੀਂ ਪਲਾਂਟੇਸ਼ਨ ਕਰਨੀ ਸੀ। ਠੀਕ ਹੈ। ਤੇ ਚਲੋ ਇੱਕ ਦੋ ਉਹਨਾਂ ਦਾ ਆਪਦੇ ਹੋਰ ਵੀ ਪ੍ਰੋਜੈਕਟ ਸੀਗੇ, ਅਸੀਂ ਉਹਦੇ ਬਾਰੇ ਚਲੋ ਗੱਲ ਕਰਦੇ ਰਹੇ। ਤੇ ਉਹ ਡਿਸਕਸ਼ਨ 'ਚ ਉਹਨਾਂ ਨੇ ਮੈਨੂੰ ਕੁਛ ਕੁਐਸਚਨ ਪੁੱਛੇ ਵੀ, ਉਹ ਮੈਨੂੰ ਉਹਨਾਂ ਨੇ, ਜਿਵੇਂ ਹੁਣ ਇੱਕ ਕੁਐਸਚਨ ਤਾਂ ਆਪਣਾ ਸਾਰਿਆਂ ਦਾ ਹੀ ਹੁੰਦਾ ਨਾ ਵੀ ਆਪਾਂ ਕੀ ਲਾਈਏ, ਬਿਲਕੁਲ। ਠੀਕ ਹੈ। ਜੇ ਤਾਂ ਲੱਗੇ ਹੋਏ ਟਰੀ ਆ ਫਿਰ ਤਾਂ ਚਲੋ ਕੋਈ ਹੁੰਦਾ ਹੀ ਨਹੀਂ ਕੁਐਸਚਨ, ਵੀ ਬਸ ਤੁਸੀਂ ਉਹਨੂੰ ਫਿਰ ਉਹਨੂੰ ਕਰੀ ਜਾਣਾ ਹੈ ਨਾ, ਆਪਦੀ ਜਿਹੜੀ ਪ੍ਰੈਕਟਿਸ ਸਹੀ ਹੈ। ਪਰ ਹੁਣ ਉਹ ਆਇਆ ਵੀ ਕੀ ਲਾਈਏ, ਤੇ ਫਿਰ ਉਹ ਕੁਐਸਚਨ ਗੱਲ ਗਾਹਾਂ ਵੱਧਦੀ ਚਲੀ ਗਈ। ਉਹ ਮੈਨੂੰ ਪੁੱਛਣ ਲੱਗ ਗਏ ਵੀ ਅੱਛਾ ਕਿੰਨੀ ਏਕੜੇਜ ਆ, ਕਿਹੜੀ ਕ੍ਰੌਪ ਦੀ ਕਿੰਨੀ ਆ, ਕਿੱਥੇ ਲੱਗੀ ਆ, ਕਿਹੜੀਆਂ ਕਾਉਂਟੀਆਂ 'ਚ ਜ਼ਿਆਦੇ ਆ, ਹਨਾ। ਤੇ ਫਿਰ ਮੈਂ ਉਹਨਾਂ ਨੂੰ, ਚਲੋ ਮੈਨੂੰ ਵੀ ਨਹੀਂ ਯਾਦ ਸੀ, ਤੈਨੂੰ ਮੈਂ ਐਵੇਂ ਕਹਾਂ, ਫਿਰ ਮੈਂ ਉਹਨਾਂ ਨੂੰ ਕੀਤਾ, ਦੱਸ ਨਹੀਂ ਸਕਿਆ ਇਹ ਉਦੋਂ ਬਾਅਦ, ਉਸ ਟਾਈਮ ਤਾਂ। ਫਿਰ ਪਰ ਡਾਟਾ ਲੱਭਿਆ। ਫਿਰ ਮੈਨੂੰ ਆਪ ਨੂੰ ਉਤਸੁਕਤਾ ਹੋ ਗਈ ਵੀ ਇਹ ਦੇਖਾਂ ਤਾਂ ਸਹੀ ਵੀ ਇੱਥੇ ਕਿਵੇਂ ਆ, ਹਨਾ, ਸਾਰੇ ਨੰਬਰ ਵਾਈਜ਼ ਕਿਵੇਂ ਆ। ਹੁਣ ਆਪਾਂ ਨੂੰ ਮੋਟੇ ਯਾਦ ਨੇ ਵੀ ਚਲੋ ਜੀ ਠੀਕ ਆ, 7.5 ਮਿਲੀਅਨ ਏਕੜ ਹੁੰਦੇ ਆ ਖੇਤੀ ਕੈਲੀਫੋਰਨੀਆ ਦੇ ਵਿੱਚ, ਹਨਾ। ਤੇ ਉਹਦੇ 'ਚ ਕਿਹੜੀ ਕ੍ਰੌਪ ਕਿੰਨੀ ਆ, ਕਿਵੇਂ ਆ, ਹਨਾ, US 'ਚ ਕਿੱਥੇ ਸਟੈਂਡ ਕਰਦੇ ਆ, ਕੀ ਐਕਸਪੋਰਟ ਆ, ਕਿਹੜੀਆਂ ਕ੍ਰੌਪਸ ਅਸੀਂ ਐਕਸਪੋਰਟ ਕਰਦੇ ਆ, ਕਿਹੜੀਆਂ ਨਹੀਂ ਕਰਦੇ। ਤੇ ਫਿਰ ਮੈਂ ਚਲੋ ਫਿਰ ਇਹ ਥੋੜਾ ਜਿਹਾ ਇੱਥੇ ਰਿਸਰਚ ਕਰਨੀ ਸ਼ੁਰੂ ਕੀਤੀ, ਹਨਾ। ਤਾਂ ਉੱਥੇ 2 ਵੱਡੇ ਮਹਿਕਮੇ ਆ ਜਾਂਦੇ ਆ ਜਿਨ੍ਹਾਂ ਕੋਲੇ ਬਹੁਤ ਸਾਰਾ ਡੇਟਾ ਪਿਆ, ਜਿੱਥੇ ਆਪਾਂ ਦੇਖ ਸਕਦੇ ਹਾਂ। ਓਕੇ। ਆਪਾਂ ਨੂੰ ਐਨੂਅਲ ਕ੍ਰੌਪ ਰਿਪੋਰਟਸ ਵੀ ਆਉਂਦੀਆਂ ਨੇ ਸਾਰੀਆਂ ਗਰੋਅਰਸ ਨੂੰ, ਉਹ ਆਪਾਂ ਪੜ੍ਹਦੇ ਨਹੀਂ ਉਨੀ ਡਿਟੇਲ ਨਾਲ, ਮੈਂ ਵੀ ਨਹੀਂ ਪੜ੍ਹਦਾ ਤੁਹਾਨੂੰ ਕਹਾਂ, ਕਿਉਂਕਿ ਮੇਰਾ ਹੁਣ ਇੰਟਰਸਟ ਦੇਖੋ, ਪਰਸਨਲ ਇੰਟਰਸਟ ਤਾਂ ਸਿਟਰਸ 'ਚ ਹੁੰਦਾ। ਮੈਂ ਉਹ ਸਿਟਰਸ ਵਾਲੇ ਪੇਜ ਤੇ ਜਾ ਕੇ ਦੇਖ ਲੈਂਦਾ ਵੀ ਕਿੱਥੇ ਕਿ ਸਟੈਂਡ ਕਰਦਾ ਸਿਟਰਸ, ਕੀ ਹੈਗਾ, ਹਨਾ। ਸਹੀ ਗੱਲ ਆ। ਤੇ ਉਹ ਹੁੰਦੀ 100 ਪੇਜ ਦੀ ਰਿਪੋਰਟ ਹੁੰਦੀ, ਉਹ ਫਿਰ ਬਾਕੀ ਦਾ ਕੌਣ ਇੰਨੀ ਡਿਟੇਲ 'ਚ ਪੜ੍ਹਦਾ, ਹਨਾ। ਤੇ ਫਿਰ ਮੈਂ ਉਹ ਪਿਛਲੇ ਵਾਰੀ 2021-22 ਦੀ ਪਹਿਲਾਂ ਤਾਂ ਉਹ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ ਥੋੜੀ ਜਿਹੀ, ਮੈਂ ਕਿਹਾ ਇਹਨੂੰ ਦੇਖਿਆ ਇਹਦੇ 'ਚ ਕੀ ਹੈ, ਕਿਹੋ ਜਿਹੇ ਨੰਬਰ ਲਿਖੇ ਨੇ। ਫਿਰ USDA ਜਿਹੜਾ ਸੈਂਸਸ ਕਰਦੀ ਹੈ ਐਗਰੀਕਲਚਰ ਦਾ ਹਰੇਕ 5 ਸਾਲਾਂ ਬਾਅਦ, ਠੀਕ ਠੀਕ ਹੈ। ਹੈ ਜੀ। ਉਹਨਾਂ ਦੀ ਜਿਹੜੀ ਪਿਛਲੇ ਸਾਲ ਜਿਹੜੀ ਅਵੇਲੇਬਲ ਰਿਪੋਰਟ ਆ 2017 ਦੀ, ਉਹਨਾਂ ਦੀ ਵੈਬਸਾਈਟ ਤੇ ਪਈ ਆ, ਉਹ ਵੀ ਪੜ੍ਹ ਸਕਦੇ ਆ, ਹਨਾ। ਓਕੇ। ਤੇ ਉਹ 'ਚ ਮੈਂ ਕੁਛ ਕੁ ਨੋਟਸ ਲਿਖੇ ਸੀਗੇ, ਜਿਹੜਾ ਆਮ ਬੰਦੇ ਨੂੰ ਹੈਲਪ ਹੋ ਜੂਗੀ, ਮੈਨੂੰ ਲੱਗਦਾ ਵੀ ਜੇ ਕੋਈ ਕੱਲ ਨੂੰ ਡਿਸੀਜਨ ਲੈਣਾ ਹੋਵੇ ਤੇ, ਹਨਾ। ਜ਼ਰੂਰ। ਹਾਂ, ਗਰੁੱਪਸ ਦੇ ਵਿੱਚ ਵੀ ਸਾਨੂੰ ਮੈਸੇਜ ਆਉਂਦੇ ਰਹਿੰਦੇ ਨੇ ਵੀ ਇੰਨੇ ਬਦਾਮ ਲੱਗ ਗਏ ਆ, ਉਹਦਾ ਕੀ ਹੱਲ ਆ, ਇਹ ਤਾਂ ਬਹੁਤ ਜ਼ਿਆਦਾ ਲੱਗ ਗਏ ਆ, ਜਾਂ ਕਿਵੇਂ ਆ, ਹਨਾ। ਜਾਂ ਹੁਣ ਇੱਕ ਆਮ ਹੀ ਹੁੰਦੀ ਆ ਵੀ ਪਿਸਤਾਸ਼ੀਓ ਬਹੁਤ ਲੱਗ ਗਿਆ ਪਿਛਲੇ 2-4 ਸਾਲਾਂ 'ਚ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਨੰਬਰਸ ਤੋਂ ਹੀ ਪਤਾ ਲੱਗਣੀਆਂ ਨੇ, ਜੇ ਆਪਾਂ ਨੰਬਰਸ ਦੇਖਾਂਗੇ, ਹਨਾ। ਤੇ ਜਿਵੇਂ ਹੁਣ ਮੋਟੇ ਨੰਬਰਾਂ ਦੀ ਜੇ ਗੱਲ ਕਰੀਏ ਨਾ, ਕੁਛ ਕੁ ਨੰਬਰਾਂ ਨੇ ਤਾਂ ਮੈਨੂੰ ਵੀ ਸਰਪ੍ਰਾਈਜ਼ ਕੀਤਾ, ਬਹੁਤ ਜ਼ਿਆਦਾ ਸਰਪ੍ਰਾਈਜ਼ ਕੀਤਾ। ਅੱਛਾ।
ਤੇ ਹਾਂਜੀ, ਜਿਵੇਂ ਹੁਣ ਆਪਾਂ ਸਾਨੂੰ ਜੇ ਵੀ ਕਰੋ ਸਰਪ੍ਰਾਈਜ਼ ਹੁਣ। ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਆਪਾਂ ਇਕੱਲੀ, ਹੈ ਨਾ, ਬਾਕੀ ਹਾਂ, ਸਾਰੇ ਸਟੇਟ ਨੂੰ ਛੱਡ ਦੀ, ਹਾਂ, ਕਿਉਂਕਿ ਆਪਾਂ ਇੱਥੇ ਰਹਿੰਦੇ ਹਾਂ, ਇੱਥੇ ਫੋਕਸ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ 70,521 ਫਾਰਮ ਆ, ਯਾਨੀ 70,000 ਮੰਨ ਲਓ ਵੀ 70,000 ਫਾਰਮ ਹੂੰ, ਰਜਿਸਟਰਡ ਫਾਰਮ, ਠੀਕ ਹੈ ਜੀ। ਠੀਕ ਹੈ। ਇਹ ਜਿਹੜਾ 70,000 ਫਾਰਮ 2017 ਦੇ ਹਿਸਾਬ ਨਾਲ, ਇਹ 2017 ਦੇ ਆંકੜੇ ਆ, ਹੈਂ? ਹਾਂਜੀ, 1997 ਚ 88,000 ਫਾਰਮ ਸੀ। ਘਟ ਗਏ। ਘਟ ਗਏ। ਜ਼ਮੀਨ ਤਾਂ ਹੁਣ ਘਟੀ ਨਹੀਂ, ਜ਼ਮੀਨ ਤਾਂ ਵਧੀ ਹੋਣੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਬਹੁਤ ਸਾਰੀ ਇਹੋ ਜਿਹੀ ਲੈਂਡ ਆ ਜਿੱਥੇ ਟਰੀ ਲਾ ਲਏ, ਜਿਹਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਉੱਥੇ ਪਾਣੀ ਨਹੀਂ ਹੈਗਾ ਜਾਂ ਜਿਵੇਂ ਵੀ ਆ, ਹਾਂ, ਹਾਂ, ਹਾਂ। ਠੀਕ ਹੈ। ਕਿਉਂਕਿ ਜਦੋਂ ਦਾ ਪਿਛਲੇ 20-25 ਸਾਲਾਂ ਚ ਆਲਮੰਡ ਬੂਮ ਆਇਆ, ਉਦੋਂ ਬਹੁਤ ਸਾਰੀਆਂ ਹੋਰ ਵੀ ਜਗ੍ਹਾ ਤੇ ਲੱਗ ਗਈ। ਸੋ ਕ੍ਰੌਪ ਲੈਂਡ ਵਧਣੀ ਚਾਹੀਦੀ ਹੈ ਬਾਈ ਏਕੜੇਜ, ਬਟ ਹੂੰ, ਫਾਰਮਾਂ ਦੇ ਨੰਬਰ ਆਫ ਫਾਰਮ ਘਟ ਗਏ। ਫਿਰ ਮੈਂ ਸੋਚਿਆ ਵੀ ਇਹ ਐਂ ਕਾਹਤੋਂ, ਫਿਰ ਮੈਂ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਤਾਂ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਨਾ ਵੀ ਲੈਂਡ ਕੰਸੋਲੀਡੇਟਡ ਹੋ ਰਹੀ ਹੈ, ਛੋਟੇ ਹਾਂ, ਗਰੋਅਰ ਨਿਕਲ ਰਹੇ ਆ ਵਿੱਚੋਂ। ਫੈਮਿਲੀ ਫਾਰਮ ਉੱਡ ਰਹੇ ਆ। ਹਾਂ, ਉਹ ਇਹ ਨੰਬਰ ਸਾਰੇ ਡਿਕਟੇਟ ਕਰਦੇ ਆ, ਆਪਾਂ ਉਹ ਧਿਆਨ ਨਹੀਂ 17,000 ਦਿੰਦੇ। 17,000 18 ਆਲਰੇਡੀ। 18,000 ਜਾਨੀ ਕਿ ਹਰੇਕ ਸਾਲ ਜੇ 20 ਸਾਲ ਦੇ ਨੰਬਰ ਨੇ, ਵੀ ਹਰੇਕ ਸਾਲ 1000 ਫਾਰਮ ਘਟ ਜਾਂਦਾ ਦੈਟਸ ਅ ਬਿਗ, ਅਪਰੋਕਸੀਮੇਟਲੀ, 1000 ਪਰਿਵਾਰ ਮਤਲਬ ਹਰ ਸਾਲ ਐਗਰੀਕਲਚਰ ਚੋਂ ਬਾਹਰ ਹੋ ਰਿਹਾ, ਕੱਲੇ ਕੈਲੀਫੋਰਨੀਆ ਚ, ਕੱਲੇ ਕੈਲੀਫੋਰਨੀਆ 'ਚ। ਹੂੰ, ਠੀਕ ਇਹ ਹੈ ਜੀ। ਕੰਸੋਲੀਡੇਸ਼ਨ, ਇਹ ਬੇਸਿਕਲੀ ਇਸ਼ਾਰਾ ਉਹੀ ਕਾਰਪੋਰੇਟ ਵੱਲ ਨੂੰ ਇਸ਼ਾਰਾ ਹੈ। ਹਾਂਜੀ, ਬਿਲਕੁਲ। ਤੇ ਹੂੰ, ਜੇ ਆਪਾਂ ਹੁਣ ਲੈਂਡ ਦੀ ਗੱਲ ਕਰੀਏ, ਤਾਂ ਜਿਹੜੀ ਫਾਰਮਿੰਗ ਲੈਂਡ ਆ, ਹੂੰ, ਹੈ ਨਾ, ਉਹ 24.5 ਮਿਲੀਅਨ ਏਕੜ ਆਉਂਦੀ ਕੈਲੀਫੋਰਨੀਆ ਚ ਸਾਰੀ। ਠੀਕ ਹੈ, 24.5 ਮਿਲੀਅਨ। ਹਾਂਜੀ, ਹੂੰ, ਜਿਹ ਚੋਂ ਆਲਮੋਸਟ 60% ਦੇ ਨੇੜੇ ਤੇੜੇ ਨਿਕਲ ਜਾਂਦੀ ਹੈ, ਜਿਹੜੀ ਆਪਾਂ ਕਹਿੰਦੇ ਆ ਵੀ ਉਗਾਈਆਂ ਵਾਲੀ ਆ ਪੈਸਚਰ ਲੈਂਡ ਰਹਿ ਜਾਂਦੀ ਹੈ, ਜਿੱਥੇ ਹੂੰ, ਹੂੰ, ਖੇਤੀ ਨਹੀਂ ਹੁੰਦੀ, ਬਟ ਹੈਗੀ ਉਹ ਕੰਸਿਡਰ ਐਗ ਲੈਂਡ ਹੀ ਹੁੰਦੀ ਠੀਕ ਹੈ। ਹੈ ਨਾ। ਕੁਛ ਕੁ ਹੋਰ ਇੱਧਰ ਉੱਧਰ ਨਿਕਲ ਜਾਂਦੀ ਹੈ, ਜਾਣੀ ਆਪਣੇ ਨੰਬਰਾਂ ਦੇ ਹਿਸਾਬ ਨਾਲ ਅੰਦਾਜ਼ਨ 7.5 ਮਿਲੀਅਨ ਤੇ ਉੱਥੇ ਆ ਜਾਂਦਾ ਵੀ ਏਕੜ, ਜਿੱਥੇ ਪ੍ਰੋਪਰ ਜਾਣੀ ਕਿ ਕੈਲੀਫੋਰਨੀਆ ਜਿਹੜੀਆਂ ਕ੍ਰੌਪਸ ਨੇ ਉਹ ਲੱਗਦੀਆਂ ਨੇ, ਜਿਹੜੀਆਂ ਟਰੀ ਕ੍ਰੌਪਸ ਤੇ ਵੈਜੀਟੇਬਲ, ਜਿਹੜੀਆਂ ਸਬਜ਼ੀ, ਇਹ ਸਾਰੀਆਂ ਸਾਰੀਆਂ ਮਿਲਾ ਕੇ ਠੀਕ ਹੈ, ਸਾਰੀਆਂ 7.5 ਮਿਲੀਅਨ ਦੇ ਤਕਰੀਬਨ। ਹਾਂਜੀ, ਉਹਦੇ ਚ ਠੀਕ। ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ ਵੀ ਆਪਾਂ 10% ਓਨ ਕਰਦੇ ਹਾਂ ਪੰਜਾਬੀ, ਹੂੰ, 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 ਤੇ ਹੂੰ, ਇਹ ਨੰਬਰ ਆਪਾਂ ਬਹੁਤ ਵਾਰ ਅੱਗੇ ਵੀ ਮੈਂਸ਼ਨ ਕੀਤੀ। ਹੂੰ, ਤੇ ਜਿਹੜੀ ਉਹ ਇਹ ਚੀਜ਼ਾਂ ਇਹ ਦੇਖਣ ਵਾਲੀਆਂ, ਮੈਨੂੰ ਲੱਗਦਾ ਵੀ ਐਂ ਸੀਗਾ ਵੀ ਜਿਹੜਾ ਫਾਰਮ ਸਾਈਜ਼ ਆ ਨਾ, ਐਵਰੇਜ ਜੇ ਆਪਾਂ ਨੰਬਰਾਂ ਦੇ ਹਿਸਾਬ ਨਾਲ ਦੇਖੀਏ, ਤਾਂ ਹੂੰ, 348 ਏਕੜ ਬਣਦੇ ਆ ਫਾਰਮ ਇੱਕ ਸਾਈਜ਼। ਫਾਰਮ ਦੇ। ਹੂੰ, ਹਾਂਜੀ, ਪਰ ਇਹ ਹੂੰ, ਤਾਂ ਹੁਣ ਡੇਟਾ ਨਾ ਵੀ ਉਹੀ ਆਪਾਂ ਚੱਕ ਕੇ ਜਿੰਨੇ ਨੰਬਰ ਸੀਗਾ ਟੋਟਲ ਦੇ ਉਹ ਕਰਤਾ ਵੀ, ਹੈ ਨਾ, ਜਮਾ ਹੂੰ, ਘਟਾਓ ਹੋ ਗਿਆ, ਹੂੰ, ਜਰਬ ਕਰਤਾ ਉਹਦੇ ਨਾਲ। ਤੇ ਪਰ ਜਿਹੜੇ ਸਭ ਤੋਂ ਵੱਡਾ ਮੈਨੂੰ ਸ਼ੌਕ ਇਹ ਚ ਲੱਗਿਆ, ਇਹ ਇੱਥੇ ਲੱਗਿਆ ਸੀਗਾ ਬਈ 33% ਫਾਰਮ ਨੇ ਉਹ 10 ਏਕੜ ਤੋਂ ਘੱਟ ਵਾਲੇ ਆ। ਸੀਰੀਅਸਲੀ ਹਾਂਜੀ, ਇੰਨਾ ਇੱਕ ਤਾਂ ਛੋਟਾ? ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਇਹ ਚੀਜ਼, ਤਾਂ ਹਾਂ 33% ਇਹਦੇ ਵਿੱਚੋਂ ਉਹ ਨੇ ਜਿਹੜੇ 10 ਏਕੜ ਤੋਂ ਘੱਟ ਖੇਤੀ ਕਰ ਰਹੇ ਆ। ਬਿਲਕੁਲ, ਟੋਟਲ ਫਾਰਮ ਕਾਊਂਟ 23,400 ਹੋ ਜਾਂਦੀ ਆ 70,000 ਚੋਂ, ਜਿਹੜੀ ਆਪਾਂ ਗੱਲ, ਠੀਕ ਹੈ ਜੀ। ਹੂੰ, ਤੇ ਜੇ 31% ਹੋਰ ਆ ਵੀ ਜਿਹੜੇ 50% ਤੋਂ ਥੱਲੇ ਆ, ਜੇ ਰਲਾ ਮਿਲਾ ਕੇ ਦੇਖਿਆ ਜਾਵੇ ਤਾਂ ਵੀ 66%, 2/3 ਹਿੱਸਾ 50 ਏਕੜ ਤੋਂ ਘੱਟ ਵਾਲੇ ਨੇ। ਖੇਤੀ ਕਰ ਰਹੇ ਆ, ਛੋਟੇ ਫਾਰਮਾਂ ਵਾਲੇ ਆ। ਹਾਂ, ਹੁਣ ਛੋਟੇ ਜਿੱਦਾਂ ਆਪਾਂ ਫਾਰਮਰਾਂ ਨੂੰ ਸਭ ਜਿੱਦਾਂ ਤੋਂ ਆਪਾਂ ਖਤਰਾ। ਪੰਜਾਬ ਦੀ ਗੱਲ ਕਰਦੇ ਵੀ ਉੱਥੇ ਛੋਟਾ ਕਿਸਾਨ ਬਹੁਤ ਆ, ਹੂੰ, ਉਹੀ ਚੀਜ਼ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ। ਹੂੰ, ਵਾਓ, ਇੰਟਰਸਟਿੰਗ। ਹੂੰ, ਯਾ ਸੋ ਇਹ ਕੀ ਆਪਾਂ ਨੂੰ, ਇਹ ਫਿਰ ਸ਼ੋਅ ਕੀ ਕਰ ਰਿਹਾ ਤੇ ਆਪਾਂ ਕਿਹੜੇ ਪਾਸੇ ਵੱਲ ਨੂੰ ਜਾ ਰਹੇ ਹਾਂ? ਇਹ ਕੀ ਆਪਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹੁਣ? ਨਹੀਂ, ਇਹ ਰੀਪ੍ਰਜੈਂਟ ਦੇਖੋ, ਜਿਹੜਾ ਤਾਂ ਹੈਗਾ ਵੀ ਆਪਾਂ ਨੂੰ ਇਹ ਤਾਂ ਪਤਾ ਵੀ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਕਾਰਪੋਰੇਟ ਜਿਹੜੀ ਖੇਤੀ ਆ ਬਹੁਤ ਘੱਟ ਹੁੰਦੀ ਹੈ ਜੀ ਕੈਲੀਫੋਰਨੀਆ ਚ ਨਾ। ਹੂੰ, 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 ਜਿਹੜਾ ਹੂੰ, ਜਾਣੀ ਕਿ ਸਭ ਤੋਂ ਸਰਪ੍ਰਾਈਜ਼ਿੰਗ ਨੰਬਰ ਮੇਰੇ ਲਈ ਇਹ ਸੀਗਾ ਵੀ 10% ਫਾਰਮ ਹੀ ਆ ਜਿਹੜੇ 500 ਏਕੜ ਤੋਂ ਉੱਪਰ ਆ, 90% ਫਾਰਮ 500 ਏਕੜ ਤੋਂ ਥੱਲੇ ਨੇ, ਥੱਲੇ ਵਾਲੇ ਆ। ਠੀਕ ਹੈ ਜੀ। ਤੇ ਇਹਦੇ ਚ ਹਰੇਕ ਸਾਲ ਹੁਣ ਘਟੀ ਵੀ ਜਾਂਦੇ ਆ। ਹੂੰ, 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 ਘਟਣ ਹੂੰ, ਦਾ ਕਾਰਨ ਇਹੀ ਹੈ ਵੀ ਉਹ ਜਿਹੜੇ ਛੋਟੇ ਆ, ਕੋਈ 8 10 20 ਏਕੜ ਵਾਲਾ ਵੇਚੀ ਜਾਂਦਾ ਨਾਲ ਦੇ ਨੂੰ, ਤੇ ਉਹ ਉੱਥੇ ਕੰਸੋਲੀਡੇਟ ਹੋਈ ਜਾਂਦੇ ਨੇ, ਹੂੰ, ਠੀਕ ਹੈ। ਬਿਲਕੁਲ। ਜਿਹੜੀ ਨੈਟ ਕੈਸ਼ ਇਨਕਮ ਆ ਨਾ ਫਾਰਮ ਦੀ, ਉਹ ਵੱਧ ਹੂੰ, ਰਹੀ ਹੈ ਅੱਛਾ, ਇੰਨੇ ਐਕਸਪੈਂਸਿਸ ਤੋਂ ਬਾਅਦ ਚ। ਨੈਟ ਕੈਸ਼ ਇਨਕਮ। ਹਾਂ, 15% 1997 ਨਾਲੋਂ ਪਰ ਏਕੜ ਫਾਰਮ ਇਨਕਮ ਜ਼ਿਆਦੇ ਆ 2017 ਚ। ਅੱਛਾ, ਉਹਦੇ ਨਾਲੋਂ 15% ਇਜ਼ਾਫਾ ਹੋਇਆ 20 ਸਾਲਾਂ 'ਚ। ਹਾਂ, ਹੁਣ ਇਹ ਸਾਰੇ ਨੰਬਰ ਇੱਕੋ ਹੀ ਚੀਜ਼ ਦੱਸਦੇ ਆ ਵੀ ਹੂੰ, ਜੇ ਤੁਸੀਂ ਖੇਤੀ 'ਚ ਫਾਇਦਾ ਤਾਂ ਹੈਗਾ, ਪਰ ਉਹ ਛੋਟਿਆਂ ਨੂੰ ਵਿੱਚ ਰਹਿਣ ਨਹੀਂ ਦਿੰਦੇ ਜੀ, ਤਾਂ ਹੀ ਕੰਸੋਲੀਡੇਟ ਹੋ ਜਾਂਦੀ ਹੈ, ਵੱਡੀਆਂ ਕਾਰਪੋਰੇਸ਼ਨ ਚੱਕੀ ਜਾਂਦੀਆਂ ਨੇ, ਉਹ ਲਈ ਜਾਂਦੀਆਂ ਨੇ ਉਹੀ ਲੈਂਡ। ਹੂੰ, 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 ਜੇ ਬਚਦੇ ਹੀ ਨਾ ਹੋਣ ਤਾਂ ਉਹ ਕਿਉਂ ਹੱਥ ਪਾਉਣ? ਫਿਰ ਤੇ ਜੇ ਘਾਟੇ ਵਾਲਾ ਸੌਦਾ ਹੋਵੇ ਤਾਂ ਕੋਈ ਵੀ ਨਾ ਆਵੇ ਨਾ।
ਪਰ ਜਦੋਂ ਤੁਹਾਡੇ ਨਾਲ ਆਪਾਂ ਸਾਰੇ ਜਣੇ ਗੱਲਾਂ ਕਰਦੇ ਆ, ਦੱਸਦੇ ਆ, ਸਰਵਾਈਵੇਬਿਲਿਟੀ ਇੱਕ ਬੜਾ ਵੱਡਾ ਕੁਐਸਚਨ ਹੁੰਦਾ। ਹਾਂਜੀ ਹਾਂ, ਨਹੀਂ ਇਹ ਤਾਂ ਹੈਗਾ ਹੀ ਹੈਗਾ। ਤੇ ਜਿਹੜੀ ਹੁਣ ਜਿਹੜੇ ਆਪਾਂ ਨੂੰ ਨੰਬਰ ਵੀ ਇਹੀ ਚੀਜ਼ਾਂ ਦੱਸਦੇ ਨੇ ਵੀ ਜਿਹੜਾ ਛੋਟਾ ਫਾਰਮਰ ਆ ਉਹਨੂੰ ਦਿਨੋਂ ਦਿਨ ਥੱਲੇ ਨਹੀਂ ਜਾ ਰਿਹਾ, ਤੇ ਜਿਹੜੇ ਦੂਜੇ ਆ ਉਹਨਾਂ ਦੇ ਪੈਸੇ ਬਣੀ ਜਾਂਦੇ ਨੇ। ਤੇ ਤੇ ਕੈਲੀਫੋ ਇਹਦੇ ਵਿੱਚ ਅਰਸ਼ੀ ਇਹ ਵੀ ਜਿਹੜੇ ਇਹਨਾਂ ਨੰਬਰਸ ਦੇ ਵਿੱਚ ਜਿਹੜਾ ਉਹ ਹੈਗਾ, ਜਿੱਦਾਂ ਕ੍ਰੌਪ ਦੀ ਗੱਲ ਆ ਵੀ ਕਿਹੜੀ ਚੀਜ਼ ਲਾਉਣੀ, ਕਿੱਥੇ, ਕਿੱਦਾਂ ਆ, ਕਿਵੇਂ ਆ, ਕਿਹੜੀ ਚੀਜ਼ ਕਿੰਨੀ ਆ, ਕਿਹੜੀ ਘੱਟ ਆ, ਕਿਹੜੀ ਵੱਧ ਆ। ਹਾਂ ਨਹੀਂ, ਇਹ ਰਿਪੋਰਟਸ ਨੇ ਜਿਹੜੀਆਂ ਇਹ ਬਹੁਤ ਡਿਟੇਲ ਨੇ, ਹਨਾ, ਤੇ ਹੂੰ, ਆਪਾਂ ਸਾਰਾ ਕੁਝ ਤਾਂ ਕਵਰ ਨਹੀਂ ਕਰ ਸਕਦੇ, ਬਟ ਬਾਈ ਕਾਊਂਟੀ ਹਰੇਕ ਨੰਬਰਸ ਅਵੇਲੇਬਲ ਆ ਡੇਟਾ, ਠੀਕ ਹੈ। ਹੈਨਾ, ਕਿਹੜੀ ਕਾਊਂਟੀ ਜ਼ਿਆਦਾ ਹੈ, ਕਿਹੜੀ ਕਾਊਂਟੀ 'ਚ ਘੱਟ ਆ, ਬਾਈ ਰੇਸ ਵੀ ਕਿੰਨੇ ਕਾ 6 ਸਾਰੇ ਜੇ ਆਪਾਂ ਲਾਈਏ ਜਾਵੇ 1,24,000 ਪ੍ਰੋਡਿਊਸਰ ਚੋਂ ਚਲੇ 6,500 ਏਸ਼ੀਅਨ ਆ, ਉਹ 'ਚ ਪਤਾ ਨਹੀਂ ਪੰਜਾਬੀ ਕਿੰਨੇ ਹੋਣੇ ਨੇ। ਏਸ਼ੀਅਨ 'ਚ ਤਾਂ ਸਾਰੇ ਸਾਊਥ ਈਸਟਰਨ ਏਸ਼ੀਅਨ ਆ ਜਾਂਦੇ ਨੇ, ਚਾਈਨੀਜ਼, ਮੌਂਗ, ਅਸੀਂ ਪਾਕਿਸਤਾਨੀ, ਸ਼੍ਰੀਲੰਕਨ ਸਾਰੇ ਆ ਜਾਂਦੇ ਆ। ਅੱਛਾ, 100,000 ਤੁਸੀਂ ਕਹਿੰਦੇ ਵੀ ਪ੍ਰੋਡਿਊਸਰ ਆ, ਹਾਂਜੀ 70,000 ਫਾਰਮਸ ਆ। ਸੋ ਇਹ ਨੰਬਰ ਕਿੱਦਾਂ ਆਪਾਂ ਦੇਖਦੇ ਹਾਂ, ਮਤਲਬ ਹਾਊ ਡਜ਼ ਦਿਸ ਰਿਲੇਟ ਵਿਦ ਈਚ ਅਦਰ? ਕਿਉਂਕਿ ਕਈ ਜਿਹੜੇ ਫਾਰਮ ਹੋਣਗੇ ਨਾ ਉਹ ਰਜਿਸਟਰਡ ਹੋਣੇ ਨੇ ਜ਼ਿਆਦਾ ਬੰਦਿਆਂ ਦੇ ਨਾਂ ਤੇ। ਠੀਕ ਹੈ, ਮਲਟੀਪਲ ਜਾਣੇ ਇੱਕ ਦੇ ਉੱਤੇ ਜਿਹੜੇ ਹਾਂ, ਉਹ ਹੈਗੇ ਆ। ਤੇ ਉਹ ਵੀ ਹੋਊਗੀ ਵੀ ਲੀਜ਼ ਤੇ ਲਈ ਹੋਈ ਆ ਬਹੁਤ ਲੋਕਾਂ ਦੀ ਲੈਂਡ, ਜਾਂ ਕਿਸੇ ਦੀ ਹੋਰ ਹੋਣੀ ਆ, ਉਹ ਤਾਂ ਹੀ ਉਹ ਨੰਬਰ ਵੱਧ ਡਬਲ ਜਾਂਦੇ ਆ। ਰਜਿਸਟਰਡ ਵੀ ਆ, ਫਿਰ ਠੀਕ ਆ, ਦੋ ਥਾਵਾਂ ਤੇ। ਇਹਦੇ 'ਚ ਜਾਣੀ ਕਿ ਇਹ 'ਚ ਸਰਪ੍ਰਾਈਜ਼ਿੰਗ ਨੰਬਰ ਇਹ ਸੀਗਾ ਵੀ 90% ਹਜੇ ਵੀ ਵਾਈਟ, ਓਨਡ ਬਾਈ ਵਾਈਟ। ਤੇ ਫਰੈਜ਼ਨੋ ਹੀ ਦੇਖੀਏ ਤਾਂ ਇਦਾਂ ਲੱਗਦਾ ਸਾਰੇ ਆਪਾਂ ਹੀ ਤੇ ਆਪਾਂ ਨੂੰ ਇੱਕ ਦੂਜੇ ਨੂੰ ਦੇਖਦੇ ਲੱਗੀ ਜਾਂਦਾ ਵੀ ਜਿਵੇਂ ਇੱਕ ਦੂਜੇ ਨੂੰ ਆਪਾਂ ਥਾਪੀਆਂ ਦੇ ਜਾਣੇ ਵੀ ਠੀਕ ਹੈ ਜੀ। ਬੱਲੇ ਬੱਲੇ ਕਰਾਤੀ ਆ। ਹਾਂ, ਸੋ ਪਰ ਇਹ ਸਾਰੇ ਨੰਬਰ ਬੜੇ ਸੀਗੇ ਮੇਰੇ ਲਈ ਵੀ ਸਰਪ੍ਰਾਈਜ਼ ਸੀਗਾ। ਜਿਹੜੇ ਇਹ ਸਾਰੇ USDA ਦੇ ਨੰਬਰ ਆ, ਜੇ ਹੁਣ ਕਿਸੇ ਦਾ ਕੁਐਸਚਨ ਹੋਵੇ, ਕਿਸੇ ਨੇ ਬਾਅਦ 'ਚ ਵੀ ਦੇਖਣੇ ਹੋਣ, ਤਾਂ 2017 ਦਾ ਸੈਂਸਸ ਆਫ ਐਗਰੀਕਲਚਰ ਆ, ਉਹ 'ਚ ਸਟੇਟ ਪ੍ਰੋਫਾਈਲ ਤੁਸੀਂ ਜਾ ਕੇ ਕਲਿੱਕ ਕਰ ਲਓ ਕੈਲੀਫੋਰਨੀਆ ਦੀ, ਤੇ ਉਹਦੇ 'ਚ ਇਹ ਸਾਰੇ ਨੰਬਰ ਤੁਹਾਨੂੰ ਉੱਥੋਂ ਮਿਲ ਜਾਂਦੇ। ਇੱਥੋਂ ਕੀ ਸਿੱਖਣਾ ਚਾਹੀਦਾ, ਕੀ ਤੁਸੀਂ ਕੀ ਡਿਡਕਟ ਕਰਦੇ ਆ ਫਿਰ ਨਵੇਂ ਫਾਰਮ ਜਿਹਨੇ ਹੁਣ ਤੁਹਾਡੇ ਨਾਲ ਗੱਲ ਕੀਤੀ ਆ, ਉਹਨੂੰ ਕੀ ਸਲਾਹ ਦਿੱਤੀ ਗਈ ਜਾਂ ਕੀ ਫਿਰ ਡਿਸਕਸ਼ਨ ਹੋਈ, ਉਹ ਗੱਲ ਕਿੱਥੇ ਅੱਗੇ ਨੂੰ ਤੁਰੀ ਫਿਰ? ਨਹੀਂ, ਉਹਨਾਂ ਨੂੰ ਦੇਖੋ, ਉਹਨਾਂ ਨੂੰ ਦੱਸਣ ਦਾ ਮੇਰਾ ਮਕਸਦ ਇਹ ਸੀਗਾ, ਮੈਂ ਕਿਹਾ ਵੀ ਤੁਸੀਂ ਆਪਦੀ ਪਹਿਲਾਂ ਤਾਂ ਕਾਊਂਟੀ ਨੂੰ ਦੇਖੋ, ਠੀਕ ਹੈ, ਚਲੋ ਪਹਿਲਾਂ ਸੋਇਲ ਤੇ ਪਾਣੀ ਤਾਂ ਦੇਖਣਾ ਨਾ ਵੀ ਕੀ ਲਾ ਸਕਦੇ ਹੋ, ਤੁਹਾਡੇ ਕੋਲ ਆਪਸ਼ਨ ਹੈ ਕੀ ਨਹੀਂ, ਤੇ ਫਿਰ ਉਹਦੇ ਵਿੱਚ ਤੁਸੀਂ ਦੇਖੋ ਵੀ ਕਿਹੜੀ ਜਿਹੜੀ ਕ੍ਰੌਪ ਆ ਉਹ ਕੰਸਿਸਟੈਂਟ ਆ, ਹੈਨਾ। ਕੈਲੀਫੋਰਨੀਆ ਦੇ ਟਾਪ 20 ਕ੍ਰੌਪਸ ਨੇ ਟੋਟਲ, ਜਿਹੜੇ ਹੁਣ ਪਿਛਲੇ ਸਾਲ ਦੇ 2022 ਦੇ ਨੰਬਰ ਨੇ, ਉਸ ਹਿਸਾਬ ਨਾਲ ਜਿਹੜੀ ਸਾਰੀ ਕੈਲੀਫੋਰਨੀਆ ਦੀ ਸਟੇਟ ਦੀ ਕ੍ਰੌਪ ਸੀ $51 ਬਿਲੀਅਨ ਵਰਥ ਸੀ। ਠੀਕ ਹੈ, ਓਵਰਆਲ। ਠੀਕ ਹੈ, ਹਾਂਜੀ। 51 ਬਿਲੀਅਨ ਚੋਂ 45 ਬਿਲੀਅਨ ਟਾਪ 20 ਕ੍ਰੌਪਸ ਕਰਦੀਆਂ ਨੇ। ਬਾਕੀ 6 ਬਿਲੀਅਨ ਤੋਂ ਥੋੜਾ ਕਿਸੇ ਨੇ ਕੋਈ ਇੱਕ ਲਾਈ ਹੈ, ਕੋਈ ਛੋਟੀਆਂ ਛੋਟੀਆਂ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਲੱਗੀਆਂ ਹੋਈਆਂ ਨੇ, ਉਹ ਆ ਜਾਂਦੀਆਂ ਨੇ ਉਹਦੇ 'ਚ। ਫਿਰ ਹੁਣ ਆਪਾਂ ਟਾਪ 20 ਨਹੀਂ ਕਰ ਲਈਏ, ਟਾਪ 20 'ਚ ਵੀ ਉਹ ਡੇਅਰੀ ਵਾਲੇ ਨਿਕਲ ਜਾਂਦੇ ਨੇ। 7 ਬਿਲੀਅਨ ਡਾਲਰ ਦੀ ਡੇਅਰੀ ਇੰਡਸਟਰੀ ਹੈਗੀ ਆ ਹਜੇ ਆਪਣੇ ਕੋਲ ਕੈਲੀਫੋਰਨੀਆ, ਹਰੇਕ ਸਾਲ ਸ਼ਰਿੰਕ ਹੋਈ ਜਾਂਦੀ ਹੈ, ਸ਼ਰਿੰਕ ਹੋ ਰਹੀ ਹੈ। ਹਾਂ, ਬਟ 7 ਬਿਲੀਅਨ ਡਾਲਰ ਦੀ ਹਜੇ ਵੀ ਆਪਣੇ ਕੋਲ ਹੈਗੀ। ਠੀਕ ਹੈ, ਜੇ 45 ਚੋਂ 7 ਨਿਕਲ ਗਏ 38। ਹੁਣ ਬਾਕੀ ਜਿਹੜੇ 19 ਨੇ ਜਿਹੜੀਆਂ ਕ੍ਰੌਪਸ, ਉਹ ਆਪਣੇ ਇਹੀ ਕਰਦੀਆਂ ਨੇ, ਸਬਜ਼ੀਆਂ ਹੋ ਗਈਆਂ, ਨਟ ਜਾਂ ਟਰੀ ਫਰੂਟ ਜਿੰਨੇ ਵੀ ਹੈਗੇ, ਉਹਦੇ 'ਚ ਫਿਰ ਤੁਸੀਂ ਆਪਦੀ ਕਾਊਂਟੀ ਦੇਖੋ ਵੀ ਜਾਂ ਡੇਟਾ ਦੇਖੋ ਪਿਛਲੇ 2002 ਤੋਂ ਲੈ ਕੇ ਡੇਟਾ ਅਵੇਲੇਬਲ ਆ ਸਾਈਟਸ, ਉੱਥੇ ਤੁਸੀਂ ਦੇਖੋ ਵੀ ਕਿਹੜੀਆਂ ਚੀਜ਼ਾਂ ਕੰਸਿਸਟੈਂਟ ਨੇ। ਹੈਨਾ, ਗ੍ਰੇਪਸ ਆਪਾਂ ਕਹਿੰਦੇ ਗ੍ਰੇਪਸ ਪੱਟੀ ਜਾਂਦੇ ਆ, ਜਾਂ ਜਿਵੇਂ ਵੀ ਸਾਰੇ ਗ੍ਰੇਪਸ ਰਲਾ ਕੇ ਹਰੇਕ ਤਰ੍ਹਾਂ ਦੇ। $7 ਬਿਲੀਅਨ ਦੀ ਇੰਡਸਟਰੀ ਗ੍ਰੇਪਸ ਆ, ਹਜੇ ਵੀ ਬਾਈ ਡਾਲਰ ਅਮਾਊਂਟ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਗ੍ਰੇਪਸ। ਅੱਛਾ ਜੀ, ਠੀਕ ਹੈ। ਆਲਮੰਡ ਨੇ ਓਵਰਟੇਕ ਕਰ ਜਾਣਾ, ਆਫ ਕੋਰਸ ਥੋੜਾ ਹੀ ਫਰਕ ਆ, ਇਹ 6.9 ਦੀ ਆ, ਉਹ 7.3 ਦੀ ਹੈ। ਹੁਣ ਇਹ ਨੰਬਰ ਵੀ 2 ਸਾਲ ਪੁਰਾਣੇ ਆ, 2-3 ਸਾਲ, ਹੋ ਸਕਦਾ ਹੈ ਪਿਛਲੇ ਸਾਲ ਦੇ ਨੰਬਰਾਂ 'ਚ ਕਰ ਵੀ ਗਏ ਹੁਣ, ਕਿਉਂਕਿ ਜਿੰਨੇ ਬਦਾਮ ਲੱਗੇ ਆ। ਠੀਕ ਹੈ ਨਾ, ਤੇ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਵੀ ਤੁਸੀਂ ਉੱਥੇ ਫਿਰ ਦੇਖੋ ਵੀ ਕਿੱਥੇ ਇੱਕ ਸਾਡਾ ਹੈਗਾ ਫਾਇਦਾ ਹੈਗਾ, ਕਿੱਥੇ ਕਿਹੜੀਆਂ ਚੀਜ਼ਾਂ ਕੰਸਿਸਟੈਂਟਲੀ ਉੱਥੇ ਰਹਿੰਦੀਆਂ ਨੇ, ਕਿਹੜੀ ਕਾਊਂਟੀ 'ਚ। ਹੁਣ ਕਰਨ ਆਪਾਂ ਵੀ ਗੱਲ ਕਰਦੇ ਰਹਿੰਦੇ ਹਾਂ, ਸਾਊਥ ਸਾਨੂੰ ਇੱਧਰ ਪਾਣੀ ਦੀ ਸਮੱਸਿਆ, ਹਨਾ, ਪਾਣੀ ਦੀ ਸਮੱਸਿਆ ਇੰਪੈਕਟ ਕਿਉਂ ਹੋਣਾ ਸਿਗਮਾ ਦਾ, ਕਰਨ ਤੇ ਫਰੈਜ਼ਨੋ। ਇਹ ਕਰਨ ਕਾਊਂਟੀ ਜਿਹੜੀ ਨੰਬਰ 1 ਆ, ਤੇ ਫਰੈਜ਼ਨੋ ਕਾਊਂਟੀ ਨੰਬਰ 2 ਆ। ਕਾਹਦੇ ਵਿੱਚ? ਜਿੰਨੇ ਵੀ ਇਹ ਟੋਟਲ ਪ੍ਰੋਡਿਊਸ ਕਰਦੇ ਆ ਅਸੀਂ ਬਾਈ ਡਾਲਰ ਅਮਾਊਂਟ। ਅੱਛਾ, ਕਰਨ ਸਭ ਤੋਂ ਵੱਧ ਡਾਲਰ ਅਮਾਊਂਟ ਪ੍ਰੋਡਿਊਸ ਕਰ ਰਿਹਾ? ਬਿਲਕੁਲ, ਇਨਕਲੂਡਿੰਗ ਲਾਈਵ ਸਟਾਕ? ਸਾਰਾ ਕੁਝ, ਠੀਕ ਜਿਹੜੇ ਹੈ। ਟੋਟਲ। ਠੀਕ ਹੈ ਜੀ, ਫਿਰ ਉਦੋਂ ਬਾਅਦ 'ਚ ਆ ਜਾਂਦੀ ਹੈ ਟਲੈਰੀ, ਆ ਜਾਂਦੀ ਹੈ।
ਨੰਬਰ 3 ਤੇ। ਹੂੰ, ਠੀਕ ਹੈ, ਫਿਰ ਸਟੈਨਿਸਲਾਸ ਤੇ ਇਹ ਆ ਜਾਂਦੀਆਂ, ਜਾਂ ਫਿਰ ਉਦੋਂ ਬਾਅਦ ਚ ਮਡੇਰਾ ਆਉਂਦੀ। ਮਡੇਰਾ ਕਾਊਂਟੀ ਛੋਟੀ ਆ, ਆਪਾਂ ਨੂੰ ਲੱਗਦੇ ਆ ਵੱਡੀ, ਬਹੁਤ ਮਡੇਰਾ ਕਾਊਂਟੀ ਉਸ ਹਿਸਾਬ ਨਾਲ ਸਾਈਜ਼ ਬਹੁਤ ਵਾਈਜ਼, ਛੋਟੀ ਏਰੀਆ ਆ। ਵਾਈਜ਼। ਹਾਂ ਹੂੰ, ਹਾਂ, ਠੀਕ ਹੈ ਨਾ। ਤੇ ਜੇ ਹੁਣ ਆਪਾਂ ਕਾਊਂਟੀ ਦੀ ਰੈਂਕ ਹੀ ਕਰੀਏ, ਮੈਂ ਉਹ ਦੇਖਦਾ ਸੀ ਨੰਬਰ, $8 ਬਿਲੀਅਨ ਤਾਂ ਇਕੱਲਾ ਕਰਨ ਕਾਊਂਟੀ ਕੱਢਦੀ ਆ। ਹੂੰ, 51 ਚੋਂ 51 ਚੋਂ, ਤੇ ਫਰੈਜ਼ਨੋ ਕਾਊਂਟੀ ਕੱਢਦੀ 7.5। ਤਕਰੀਬਨ ਬਰਾਬਰ ਹੀ ਆ। ਹੂੰ, ਹਾਂ, ਠੀਕ ਹੈ ਜੀ। ਉਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਥੋੜਾ ਬਹੁਤਾ ਫਰਕ ਪੈਂਦਾ ਰਹਿੰਦਾ ਇਹਨਾਂ ਦਾ ਹਰੇਕ ਸਾਲ ਦੀ ਕਾਊਂਟੀ ਡਿਪੈਂਡ ਤੇ, ਮੈਂ ਕਰਦਾ ਜਿਹੜੇ ਐਲੀਮੈਂਟ ਦਾ ਡੇਟਾ ਕਿੰਨਾ, ਦੇਖਦਾ। ਐਲੀਮੈਂਟ ਦਾ ਪ੍ਰਾਈਸ ਹਾਂ। ਕਿੰਨਾ ਗਿਆ, ਉੱਤੇ ਡਿਪੈਂਡ ਕਰ ਜਾਂਦਾ। ਹੂੰ, ਤੇ ਇਹ ਚੀਜ਼ਾਂ ਦੇਖ ਕੇ ਐਂ ਲੱਗਦਾ ਵੀ ਜਦੋਂ ਹੁਣ ਫਿਰ ਸਿਗਮਾ ਨੇ ਕਿੱਥੇ ਇੰਪੈਕਟ ਕਰਨਾ। ਤੀਜੇ ਹੂੰ, ਨੰਬਰ ਤੇ ਟਲੈਰੀ ਹੈ। ਕਲੈਰੀ ਠੀਕ ਦਾ ਹੈ ਤਾਂ ਜੀ। ਆਲਰੇਡੀ ਪਾਣੀ ਦਾ ਬਹੁਤ ਰੌਲਾ ਹੈ। ਹੂੰ, ਸੋ ਟਲੈਰੀ ਲੇਕ ਬੇਸਨ ਚ ਸਾਰੀ ਕਰਨ ਕਾਊਂਟੀ ਪਰੇ ਤੱਕ ਚਲੀ ਜਾਂਦੀ ਹੈ। ਠੀਕ ਹੈ ਜੀ, ਸਾਰੀ ਟਲੈਰੀ ਕਾਊਂਟੀ ਹੈ। ਹੂੰ, ਤੇ ਫਰੈਜ਼ਨੋ ਚ ਜਿਹੜੇ ਇਸ਼ੂ ਘੱਟ ਨੇ, ਪਰ ਜੇ ਤੁਸੀਂ ਫਿਰ ਮਡੇਰੇ ਚਲੇ ਜਾਂਦੇ ਹੋ, ਇਹਨਾਂ ਨੇ ਸਾਰੀਆਂ ਨੇ ਰਲਾ ਮਿਲਾ ਕੇ ਕੋਈ 20 ਬਿਲੀਅਨ ਡਾਲਰ ਦੀ ਇੰਡਸਟਰੀ ਹੈ, ਤੇ ਇੱਥੇ ਹੀ ਸਿਗਮਾ ਨੇ ਇੰਪੈਕਟ ਕਰ। ਸਭ ਤੋਂ ਜ਼ਿਆਦਾ। ਹੂੰ, ਹੂੰ, ਤੇ ਉਹ ਇੰਪਲੀਮੈਂਟ ਹੋ ਰਿਹਾ ਹੈ। ਉਹ ਤਾਂ ਹੋ ਹੀ ਰਿਹਾ, ਉਹਨੂੰ ਤਾਂ ਰੁਕਣਾ ਹੀ ਨਹੀਂ। ਹੂੰ, 2012 ਦਾ ਆਇਆ ਹੈ, 2014 ਦਾ। 14 ਦਾ। ਹੂੰ, 10 ਸਾਲੀ ਹੁਣ ਉਹਦੇ ਅਸਰ ਦਿਖਣੇ ਸ਼ੁਰੂ ਹੋਣੇ ਆ। ਹੂੰ, ਪਾਣੀ ਕਿੰਨਾ ਕੱਢ ਸਕਦੇ, ਕਿਉਂ ਕੱਢ ਸਕਦੇ, ਹਰ ਸਾਲ ਘਟਦਾ ਜਾਣਾ, ਫਾਈਨ ਫੀਸਾਂ ਵੱਧਦੀਆਂ ਜਾਣੀਆਂ। ਕੈਲੀਫੋਰਨੀਆ ਆਈ ਥਿੰਕ ਨੰਬਰ 1 ਐਗਰੀਕਲਚਰ ਬੇਸ ਦੇ ਹਿਸਾਬ ਦੇ ਨਾਲ, ਡਾਲਰ ਅਮਾਊਂਟ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਡਾਲਰ ਅਮਾਊਂਟ ਦਿੰਦੀ ਆ, ਅਮਰੀਕਨ ਇਕੋਨਮੀ ਦੇ ਵਿੱਚ ਐਡ ਪਾਉਂਦੀ ਆ, ਕਰਦੀ ਆ। ਹਾਂ ਹਾਂ, ਬਹੁਤ ਸਾਰੀਆਂ ਇਹੋ ਜਿਹੀਆਂ ਕ੍ਰੌਪਸ ਨੇ ਜਿਹੜੀਆਂ 99% ਸਾਡੇ ਕੋਲ ਹੀ ਹੁੰਦੀਆਂ ਨੇ। ਹੂੰ, ਤੇ ਹੁਣ ਤੁਸੀਂ ਇਹਦੇ ਵਿੱਚ ਜਿਹੜਾ ਤੁਸੀਂ ਨੰਬਰ ਦੱਸੇ ਆ ਵੀ ਕਰਨ, ਫਰੈਜ਼ਨੋ, ਟਲੈਰੀ, ਮਡੇਰਾ, ਇਹ ਕੈਲੀਫੋਰਨੀਆ 'ਚ ਸਭ ਤੋਂ ਵੱਧ ਆ। ਤੇ ਜਦੋਂ ਪਾਣੀ ਦਾ ਮਸਲਾ ਇੱਥੇ ਆ ਰਿਹਾ ਆ, ਤਾਂ ਇਹ ਬਹੁਤ ਜ਼ਿਆਦਾ ਅਸਰ ਇਸ ਦੇ ਉੱਤੇ ਪੈਣਾ ਆ। ਆਪਣੀ ਐਗਰੀਕਲਚਰ ਦੀ ਇਕੋਨਮੀ ਬਹੁਤ ਜ਼ਿਆਦਾ ਡਾਵਾਂਡੋਲ ਹੋ ਜਾਣੀ। ਪਰ ਬਿਲਕੁਲ। ਇਹਦੇ ਸੋਲਿਊਸ਼ਨ ਕੀ ਦੱਸਦੇ ਸਿਗਮਾ ਇੰਪਲੀਮੈਂਟ ਤਾਂ ਜਿਹੜੀ ਉਹ ਕਰ ਰਹੇ ਆ, ਤੇ ਇਹਦੇ ਨਾਲ ਫੈਲੋ ਕਰਾ ਕੇ ਜਾਂ ਲੈਂਡ ਜਾਂ ਜਿੱਦਾਂ ਵੀ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੈਗਾ ਆ, ਨਹੀਂ ਦੇਖੋ, ਏਡੇ ਵੱਡੀ ਜਿਹੜੀ ਇਹਦੇ GDP ਤੇ ਵੀ ਬੜੀ ਵੱਡੀ ਮਾਰ ਪਊਗੀ ਜੇ ਇੰਨਾ ਕੁਝ ਨਹੀਂ, ਬੰਦ ਹੁੰਦਾ। ਇੰਪੈਕਟ ਤਾਂ ਹੈਗਾ ਹੀ ਹੈਗਾ ਜੀ। ਹੁਣ ਤੁਸੀਂ ਮੈਨੂੰ ਪੁੱਛਿਆ ਸੀ ਯੂਐਸ ਦੇ ਵਿੱਚ, ਯੂਐਸ $430 ਬਿਲੀਅਨ ਦਾ ਪਿਛਲੇ ਸਾਲ ਦੀ ਕੈਸ਼ ਵੈਲਿਊ ਸੀਗੀ, ਕੈਸ਼ ਰਿਸੈਪਟ 2021 ਦੀ। ਹੂੰ, 51 ਅਸੀਂ ਕਰਦੇ ਹਾਂ, ਤੇ 50 ਸਟੇਟਾਂ ਨੇ। ਹੂੰ, ਹਿਸਾਬ ਲਾ ਲਓ। ਠੀਕ ਆ, 12-13% ਇਕੱਲੀ ਕੈਲੀਫੋਰਨੀਆ ਕਰ ਰਹੀ ਹੈ ਟੋਟਲ ਜਿਹੜੀ ਐਗ ਕੈਸ਼ ਰਿਸੈਪਟ। ਠੀਕ ਹੈ, ਹੂੰ, ਉਹ 'ਚ ਜਿਹੜੀਆਂ ਕਾਊਂਟੀਆਂ ਸਭ ਤੋਂ ਜ਼ਿਆਦਾ ਕਰ ਰਹੀਆਂ ਨੇ, ਉਹੀ ਸਭ ਤੋਂ ਜ਼ਿਆਦਾ ਇੰਪੈਕਟ ਹੋ ਰਹੀਆਂ ਨੇ ਸਿਗਮਾ ਵਾਲੇ ਇਸ਼ੂ 'ਚ। ਹੂੰ, ਇੰਪੈਕਟ ਤਾਂ ਹਿਊਜ ਹੋਣੇ ਨੇ ਉਹਦੇ, ਹੂੰ, ਹਨਾ, ਬਹੁਤ ਜ਼ਿਆਦਾ ਹਿਊਜ ਹੋਣਗੇ ਜਦੋਂ ਇਹ ਉਸ ਸਟੇਜ ਤੇ ਚਲਾਈ। ਫਿਰ ਹੁਣ ਤੁਸੀਂ ਹੂੰ, ਉਦੋਂ ਬਾਅਦ ਚ ਦੇਖੋ ਵੀ ਕਿਹੜੇ, ਜਿਵੇਂ ਹੁਣ ਕਾਊਂਟੀਆਂ ਚ ਕਿੱਥੇ ਕਿਹੜੇ ਲੱਗੇ ਹੋਏ ਆ। ਜੇ ਹੁਣ ਆਪਾਂ ਗੱਲ ਕਰੀਏ ਨਾ, ਜਿਵੇਂ ਹੁਣ ਇਕੱਲੇ ਆਪਾਂ ਮੈਂਡਰਨ ਦੀ ਗੱਲ ਕਰ ਲਈਏ, ਐਗਜ਼ਾਮਪਲ ਲੈਂਦੇ ਹਾਂ, ਹੂੰ, ਕਿਉਂਕਿ ਡੇਟਾ ਸਾਰਿਆਂ ਦਾ ਅਵੇਲੇਬਲ ਹੈਗਾ। ਮੈਂਡਰਨ ਦੀ ਮੈਂ ਤਾਂ ਕਰਨ ਲੱਗਿਆ ਕਿਉਂਕਿ ਮੈਂ ਇਹ ਥੋੜਾ ਜਿਹਾ ਡਿਟੇਲ ਚ ਪੜ੍ਹਿਆ ਹਨਾ। ਤਾਂ ਤੁਸੀਂ ਤੇ ਕਰਦੇ ਹੋ ਉਹਦੇ ਨਾਲ ਕੰਮ। ਹਾਂ, ਮੈਂਡਰਨ ਹੁਣ 2011-12 ਵਾਲੇ ਸੀ ਜੀ, 38,000 ਏਕੜ ਲੱਗੇ ਸੀ ਸਾਰੇ ਕੈਲੀਫੋਰਨੀਆ ਚ। ਓਕੇ। ਠੀਕ ਹੈ ਜੀ, ਤੇ 2021 ਚ 67,000। ਅੱਛਾ। ਠੀਕ ਹੈ, ਤੇ ਜਿਹੜੀ ਟੋਟਲ ਵਰਥ ਆਲਮੋਸਟ $1 ਬਿਲੀਅਨ ਦੀ ਹੁਣ ਹੈਗੀ ਆ ਮੈਂਡਰਨ ਦੀ ਸਾਲ ਦੀ। ਠੀਕ ਹੈ, ਜਿਹੜੀ ਕਿ ਬਦਾਮਾਂ ਦੀ 5 ਬਿਲੀਅਨ ਹੋਣੀ ਚਾਹੀਦੀ ਹੈ, ਪਰ ਮਾਰਕੀਟ ਸ਼ਰਿੰਕ ਹੋਈ ਜਾਂਦੀ ਆ। ਹੁਣ ਤਾਂ ਕੋਈ 4 ਬਿਲੀਅਨ ਕਹਿੰਦਾ, ਕੋਈ 3.5 ਬਿਲੀਅਨ ਚ ਐਸਟੀਮੇਟ ਲਾਓ, ਚਲੋ 5 ਬਿਲੀਅਨ ਮੰਨ ਕੇ ਚੱਲੋ ਵੀ 2021 ਚ 5 ਬਿਲੀਅਨ ਸੀ। ਬਦਾਮਾਂ ਦੀ। ਹਾਂ, ਤੇ ਜੇ ਬਦਾਮਾਂ ਨਾਲ ਕੰਪੇਅਰ ਕਰੀਏ, ਬਦਾਮ 2012 ਚ 8,20,000 ਏਕੜ ਲੱਗੇ ਸੀ ਸਾਰੇ ਸਟੇਟ। ਤੇ ਹੁਣ ਉਹ ਲੱਗੇ ਆ 2021 ਦੇ ਨੰਬਰ ਨੇ 1.4 ਮਿਲੀਅਨ ਏਕੜ ਲੱਗ ਗਿਆ ਕਰੀਬ। ਹੁਣ ਤੁਸੀਂ ਦੇਖ ਲਓ ਵੀ 1.4 ਆ, ਚੱਲ ਜੇ ਹੁਣ ਨਵੇਂ ਨੰਬਰ ਦੇਖਾਂਗੇ ਤਾਂ 1.5 ਹੋ ਜਾਣਾ, ਤੇ ਆਊਟ ਆਫ 7 ਮਿਲੀਅਨ ਏਕੜ ਚੋਂ 1.5 ਬਦਾਮ ਹੀ ਲੱਗੇ ਹੋਏ ਆ, ਤੇ ਇੰਪੈਕਟ ਤਾਂ ਹੋਣਾ ਹੀ ਸੀਗਾ। 6 ਲੱਖ ਵੱਧ ਗਏ। 6 ਵੱਧ ਲੱਖ ਵੀ ਗਏ, ਤੁਸੀਂ ਟੋਟਲ ਪਰਸੈਂਟੇਜ ਦੇਖੋ ਨਾ, ਸਟੇਟ ਦੀ 7 ਮਿਲੀਅਨ ਚੋਂ 1.5 ਹੈ, 15, 5, 75, 20% ਦੇਖ ਲਓ ਵੀ ਤੁਸੀਂ ਬਦਾਮ ਲੱਗੇ ਹੋਏ। ਬਦਾਮ ਲਾਏ ਆ। ਜਿਉਂ-ਜਿਉਂ ਨੰਬਰ ਵਧੇ ਆ, ਓਵਰਆਲ ਉਹਦੀ ਵੈਲਿਊ ਘਟੀ ਆ। ਉਹ ਉੱਥੇ ਹੀ 4-5 ਬਿਲੀਅਨ ਤੇ ਆ। ਇਹ ਜਦੋਂ ਹੁਣ ਮੈਂਡਰਨ ਦਾ ਐਗਜ਼ਾਮਪਲ ਦਿੱਤਾ, ਇਹ ਲੱਖ ਏਕੜ ਬਣੀ ਆ, ਇਹ ਬਿਲੀਅਨ ਤੇ ਪਹੁੰਚ ਗਏ। ਤੇ ਮੈਂਡਰਨ ਚ ਜਿਹੜੇ ਫਰੈਸ਼ ਪ੍ਰੋਡਿਊਸ ਆ, ਉਹ ਚ USDA ਦੇ ਦੂਜੇ ਜਿਹੜੇ ਕੀ ਕਹਿੰਦੇ ਨੇ, ਉਹ ਚ ਵੀ ਆ ਜਾਂਦਾ ਵੀ ਉਹ ਫਰੈਸ਼ ਪ੍ਰੋਡਿਊਸ ਬਾਏ ਕਰਕੇ ਸਕੂਲਾਂ ਨੂੰ ਦਿੰਦੇ ਆ, ਜਿਵੇਂ ਪਿਛਲੇ $20 ਮਿਲੀਅਨ ਦੇ ਪਿਛਲੇ ਸਾਲ ਖਰੀਦਦੇ ਸੀਗੇ ਇਕੱਲਾ ਸਿਟਰਸ, ਹਨਾ। ਤੇ ਕਿਉਂਕਿ ਸਟ੍ਰੈਟਜੀਜ਼ ਬਦਲਣ ਇਹ ਦੀ ਲੋੜ ਆ।
ਹਾਂ, ਇਹ ਸਾਰੀਆਂ ਚੀਜ਼ਾਂ ਸੋਚਣ ਦੀ, ਮੈਂ ਹੁਣ ਇਹ ਆਪਾਂ ਨੰਬਰ ਦੱਸਣ ਦਾ ਕਾਰਨ ਇਹ ਨੀਗਾ ਵੀ ਕਿਹੜੀ ਚੀਜ਼ ਮਾੜੀ ਹੈ, ਕਿਹੜੀ ਚੀਜ਼ ਚੰਗੀ ਹੈ। ਇੱਥੇ ਇਹ ਹੈ ਵੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਇਹਨੂੰ ਇਕੱਠੀਆਂ ਕਰੋ, ਫਿਰ ਤੁਸੀਂ ਆਪਦਾ ਡਿਸੀਜ਼ਨ ਲਓ ਵੀ ਕਿਹੜੀ ਚੀਜ਼ ਲਾਉਣੀ ਹੈ, ਕਿਹੜੀ ਚੀਜ਼ ਨਹੀਂ ਲਾਉਣੀ। ਫਿਊਚਰ ਕਿਤੇ ਕਿਹੜੀ ਚੀਜ਼ ਦਾ ਹੋਊਗਾ। ਕਿਤੇ ਬਜਟ ਇਨਪੁਟ ਕਿਤੇ ਕਿੰਨਾ ਆ ਰਿਹਾ, ਕਿਤੇ ਕੀ ਅਸਰ ਆ। ਹੁਣ ਜ਼ਰੂਰੀ ਨਹੀਂ ਵੀ ਮੈਂਡਰਨ ਹੀ ਲਾਉਣੇ ਆ, ਵੀ ਆਪਾਂ ਮੈਂਡਰਨ ਦੀ ਗੱਲ ਕੀਤੀ ਹੈ, ਪਰ ਮੇਰੇ ਹਾਂ ਤਾਂ ਹਾਂ ਜਾਣੀ ਕਿ ਇੱਕ ਕੁਛ ਵੀ ਹੋ ਸਕਦਾ। ਉਦਾਹਰਨ ਸੀਗੀ। ਹਾਂ, ਉਦਾਹਰਨ ਸੀ। ਕੁਛ ਵੀ ਹੁਣ ਹੋ ਸਕਦਾ। ਪਿਸਤਾਸ਼ੀਓ ਦੇਖ ਲਓ, ਪਿਸਤਾਸ਼ੀਓ 2012 ਚ 1,80,000 ਏਕੜ ਲੱਗਿਆ ਸੀ ਤੇ 2021 ਚ 4 ਲੱਖ ਏਕੜ ਤੋਂ ਉੱਪਰ ਆ, ਤੇ ਮੈਨੂੰ ਪਤਾ ਵੀ ਪਿਛਲੇ 2 ਸਾਲਾਂ ਚ ਹੋਰ ਵੀ ਲੱਗਿਆ। ਇਹਨੇ 500,000 ਏਕੜ ਪਿਸਤਾਸ਼ੀਓ ਹੋਣਾ ਘੱਟੋ ਘੱਟ। ਵੈਲਿਊ ਘਟ ਜਾਣੀ ਫਿਰ। ਉਹੀ ਗੱਲ ਆ, ਫਿਰ ਉਹ ਇੱਕ ਬਾਅਦ ਬਹੁਤ ਐਕਸਪੋਨੈਂਸ਼ੀਅਲੀ ਰਿਹਾ, 2.5 ਗੁਣਾ ਹੋ ਜਾਣਾ। ਥੋੜੇ ਸਾਲਾਂ ਚ ਨਾ, ਇਨਫੈਕਟ 3 ਗੁਣਾ ਹੋ ਜਾਣਾ 9-10 ਸਾਲਾਂ ਚ। 9-10 ਸਾਲਾਂ ਵੈਲਿਊ ਨਹੀਂ ਨਾ ਵੱਧਦੀ ਫਿਰ ਉਹਦੀ ਉਸ ਹਿਸਾਬ ਦੇ ਨਾਲ। ਅੱਗੇ ਪ੍ਰੋਡਕਟ ਵਿਕਣਾ ਕਿੰਨਾ ਆ, ਇਵੈਂਚੁਅਲੀ ਤਾਂ ਮਾਰਕੀਟ ਨੇ ਡਿਕਟੇਟ ਕਰਨਾ ਹੈ ਵੈਲਿਊਜ਼ ਤਾਂ। ਹੁਣ ਇੱਥੇ MSP ਤਾਂ ਹੈ ਨਹੀਂ ਵੀ ਤੁਸੀਂ ਉਹ ਕਰੋਗੇ ਤੇ ਤੁਹਾਨੂੰ ਲਾਈ ਜਾਓਗੇ ਤਾਂ ਓਨਾ ਹੀ ਮਿਲਣਾ ਆ। ਇਹ ਤਾਂ ਟ੍ਰੇਡ ਦੇ ਉੱਤੇ ਆ, ਕਿੱਥੇ ਕਿੰਨਾ ਜਾ ਰਿਹਾ, ਕਿਵੇਂ ਹੋ ਰਿਹਾ, ਉਹ ਕਿੰਨੀ ਡਿਮਾਂਡ ਆ, ਕਿੰਨੀ ਸਪਲਾਈ ਆ, ਤੇ ਜੇ ਉਹ ਉਨੀ ਕੀ ਆ ਤਾਂ ਜ਼ਿਆਦਾ ਗਾ ਕੇ ਆਪਾਂ ਨੂੰ ਫਿਰ ਉਹ ਵੀ ਨੁਕਸਾਨ ਆ। ਸੋ ਇਹ ਨੰਬਰਸ ਪੜ੍ਹਨ ਦਾ ਬਹੁਤ ਫਾਇਦਾ ਆ ਤੁਹਾਨੂੰ। ਐਟਲੀਸਟ ਜਦੋਂ ਤੁਸੀਂ ਨਵੀਂ ਡਿਵੈਲਪ ਕਰ ਰਹੇ ਆ ਲੈਂਡ ਐਗਰੀਕਲਚਰ ਦੇ ਬੇਸ 'ਤੇ, ਤੁਸੀਂ ਉਹ ਸਹੀ ਫੈਸਲਾ ਲੈ ਸਕਦੇ ਆ। ਤੁਹਾਨੂੰ ਪਤਾ ਵੀ ਆਹ ਵਾਲੀ ਲਾਂਚ ਪਰ ਏਕੜ ਪਰ ਈਅਰ ਕਿੰਨੀ ਇਨਪੁਟ ਆ, ਕਿਹੜੀ ਫਸਲ ਨੂੰ, ਤੇ ਦੂਜੀ ਨੂੰ ਕਿੰਨੀ ਆ, ਤੇ ਉਹਦਾ ਕੀ ਰਿਟਰਨ ਜਿਹੜਾ ਉਹ ਆ ਰਿਹਾ। ਕਿਉਂਕਿ ਇਦਾਂ ਦੀ ਜਿਹੜੀ ਚੀਜ਼ ਆ ਅਰਸ਼ਦੀਪ, ਚਾਹੇ ਤੁਸੀਂ ਮੈਂਡਰਿਨ ਲਾ ਰਹੇ ਆ, ਚਾਹੇ ਕੋਈ ਸੰਤਰੇ, ਚਾਹੇ ਪਿਸਤਾ ਆ, ਚਾਹੇ ਬਦਾਮ ਆ, ਚਾਹੇ ਅੰਗੂਰ ਆ, ਉਹ ਤਾਂ ਹੈ ਨਹੀਂ ਆ ਵੀ ਈਅਰਲੀ ਆ। ਇਹ ਤਾਂ ਹੁਣ ਪਰੀਨੀਅਲ ਆ, ਵੀ ਪੱਕਾ ਹੀ ਲੱਗ ਜਾਂਦਾ ਆ। 2-2 3-3 ਦਹਾਕੇ ਫਿਰ ਇਹੀ ਕੰਮ ਚੱਲਦਾ ਆ, ਫਿਰ ਉਸ ਦੇ ਵਿੱਚ ਬਦਲਣਾ ਵੀ ਬਹੁਤ ਔਖਾ ਹੈ। ਜੇ ਆਪਾਂ ਇਕੱਲੇ ਐਕਸਪੋਰਟ ਦੀ ਗੱਲ ਕਰੀਏ ਰਾਜਸਥਾਨ ਜੀ, ਤੇ 2021 ਦੇ ਨੰਬਰ ਨੇ 52 ਬਿਲੀਅਨ ਚੋਂ ਕੈਲੀਫੋਰਨੀਆ ਨੇ 22.5 ਬਿਲੀਅਨ ਡਾਲਰ ਐਕਸਪੋਰਟ ਕੀਤੀ ਹੈ ਕਰਾਪ। ਠੀਕ ਹੈ, ਓਕੇ। ਠੀਕ ਹੈ ਜੀ। ਤੇ ਜਿਹੜੀ, ਜੇ ਆਪਾਂ ਦੇਖੀਏ ਵੀ ਦੇਸ਼ ਕਿੱਥੇ, ਕਿਹੜੇ ਮੁਲਕਾਂ ਨੂੰ ਜ਼ਿਆਦਾ ਜਾ ਰਿਹਾ, ਹਜੇ ਵੀ ਕੈਨੇਡਾ ਸਭ ਤੋਂ ਵੱਡਾ ਕੰਜ਼ਿਊਮਰ ਆ ਸਾਡਾ। ਅੱਛਾ ਜੀ। ਫਿਰ ਯੂਰਪੀਅਨ ਯੂਨੀਅਨ ਆਉਂਦੀ ਹੈ। 22 ਬਿਲੀਅਨ ਚੋਂ 3.6 ਕੈਨੇਡਾ ਗਿਆ ਤੇ 3.4 ਯੂਰਪੀਅਨ ਯੂਨੀਅਨ ਗਿਆ। ਠੀਕ ਹੈ ਜੀ। ਉਦੋਂ ਬਾਅਦ ਚਾਈਨਾ ਆਉਂਦਾ 2 ਬਿਲੀਅਨ ਦਾ। ਇੱਥੇ ਜਿਹੜੀ ਮੈਨੂੰ ਚੀਜ਼ ਨੇ ਸਰਪ੍ਰਾਈਜ਼ ਕੀਤਾ, ਇੱਥੇ ਇੰਡੀਆ 7ਵਾਂ ਨੰਬਰ ਆਉਂਦਾ 1 ਬਿਲੀਅਨ, ਤੇ ਉਹ 'ਚ ਵੀ 90% ਇਕੱਲੇ ਬਦਾਮ ਹੀ ਜਾਂਦੇ ਆ। ਬਦਾਮ ਹੀ ਜਾ ਰਹੇ ਇਕੱਲੇ ਉੱਥੇ। ਬਦਾਮ ਹੀ ਇੱਕ ਵੱਡੀ ਮਾਰਕੀਟ ਆ ਉਹ। ਹਾਂ, ਬਦਾਮਾਂ ਦੀ ਉਹ ਹੁਣ ਉਹ ਵੀ ਫਿਰ ਪਿਛਲੇ ਕੁਝ ਸਾਲਾਂ 'ਚ ਡਿਵੈਲਪ ਹੋਈ। ਉੱਥੇ ਉਹਨਾਂ ਦੇ ਆਪਣੀ ਉੱਥੇ ਫਸਲ ਬਹੁਤ ਹੋਰ ਤਰ੍ਹਾਂ ਦੀ ਹੈ ਨਾ, ਉੱਥੇ ਵੀ ਚਲੋ ਹੈਗੀਆਂ ਚੀਜ਼ਾਂ। ਵੀ ਪਿਸਤਾ ਸੌਗੀ, ਉਹ ਕੋਈ ਚੀਜ਼ ਨਹੀਂ ਉੱਥੇ ਜਾ ਰਹੀ, ਐਵੇਂ ਜੇ ਲੱਗੇ ਆਪਾਂ ਨੂੰ ਵੀ ਉੱਥੇ ਜਾਂਦੀ ਹੋਣੀ। ਜ਼ਿਆਦਾ ਬਦਾਮ ਹੀ ਜਿਹੜਾ ਬਹੁਤ, ਹਾਂ, ਬਹੁਤ ਘੱਟ ਜਾ ਰਹੇ। ਤੇ ਬਾਕੀ ਇਹ ਵੀ ਜਿਹੜੀਆਂ ਫਸਲਾਂ ਨੇ, ਹੋਰ ਵੀ ਆਪਦੇ ਆਪ ਨੂੰ ਆਪਾਂ ਨੂੰ ਕਰਨਾ ਚਾਹੀਦਾ ਥੋੜਾ ਜਿਹਾ ਡਾਇਵਰਸੀਫਾਈ, ਹੈ ਨਾ। ਜ਼ਰੂਰੀ ਪਰਮਾਨੈਂਟ ਕ੍ਰੌਪ ਹੀ ਲਾਉਣੀ ਆ, ਬਥੇਰਾ ਕੁਛ ਹੋਰ ਹੈਗਾ ਜਿਹਨਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ। ਤੇ ਡੇਅਰੀ ਪ੍ਰੋਡਕਟ ਆ, ਹਜੇ ਵੀ ਕੈਲੀਫੋਰਨੀਆ ਨੰਬਰ 1, ਕਦੇ ਬਦਾਮ ਹੋ ਜਾਂਦੇ, ਕਦੇ ਇਹ ਹੋ ਜਾਂਦੇ। ਤੇ ਪਿਸਤਾਸ਼ੀਓ ਬਹੁਤ ਜ਼ਿਆਦਾ ਲੱਗ ਚੁੱਕਿਆ ਹੁਣ, ਹੈ ਨਾ। ਵਾਈਨ ਗ੍ਰੇਪ ਫਰੇਕਸ ਹਰ ਵਾਈਨ ਤੱਕ ਨੰਬਰ ਘਟੀ ਜਾਂਦੇ ਨੇ। ਸਿਟਰਸ ਦੇ ਤੇ ਉਹਦੇ ਦੂਜੇ ਦੇ ਲੈਮਨਸ ਦੇ ਕੰਸਿਸਟੈਂਟ ਨੇ ਉੱਥੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਨੇ। ਹੋਰ ਬਥੇਰੀਆਂ ਆਪਸ਼ਨਸ ਨੇ, ਜਿਹੜੀ ਪਹਿਲੀਆਂ 20 ਜੇ ਆਪਾਂ ਦੇਖ ਲਈਏ, ਜਿਹੜੀਆਂ 20 ਚੋਂ ਉਹ ਆਪਾਂ ਕਿਹੜੀ ਲਾ ਸਕਦੇ ਹਾਂ। ਇਹੀ ਮੇਰਾ ਤਾਂ ਜਾਣੀ ਕਿ ਉਦੋਂ ਫਿਰ ਜਿਹੜੀ ਇਹ ਰਿਸਰਚ ਦਾ ਇਹੀ ਉਦੋਂ ਸਿੱਟਾ ਨਿਕਲਿਆ ਵੀ ਤੁਸੀਂ ਪਹਿਲੀਆਂ ਟੌਪ 20 ਪਿਕ ਕਰੋ, ਫਿਰ ਦੇਖੋ ਵੀ ਤੁਹਾਡੀ ਕਾਊਂਟੀ 'ਚ ਲੱਗਦੀਆਂ ਕਿਹੜੀਆਂ ਨੇ। 2-4 ਜ਼ਰੂਰੀ ਨੀਗਾ ਵੀ ਬਦਾਮ ਹੀ ਲਾਉਣੇ ਨੇ ਬਸ, ਜਿਵੇਂ ਪਹਿਲਾਂ ਮੇਰਾ ਵੀ ਇਹੀ ਹੁੰਦਾ ਸੀਗਾ। ਤੇ ਵੀ ਉਹ ਫਿਰ ਉਹ 3-4 ਜਿਹੜੀਆਂ ਤੁਸੀਂ ਸਿਲੈਕਟ ਕਰ ਲੈਂਦੇ ਆ, ਫਿਰ ਉਹਨਾਂ ਨੂੰ ਪੜ੍ਹੋ ਵੀ ਉਹਦੀ ਮਾਰਕੀਟ ਵੈਲਿਊ ਪਿਛਲੇ ਕੰਸਿਸਟੈਂਟ ਆ, ਅਪ ਡਾਊਨ ਆ, ਕੀ ਹੈਗਾ, ਤੇ ਕਿਹੋ ਜਿਹੀ ਇਹਦੀ ਫਿਊਚਰ 'ਚ ਡਿਮਾਂਡ ਲੱਗਦੀ ਹੈ, ਫਿਰ ਤੁਸੀਂ ਉਹ ਜਿਹਾ ਡਿਸੀਜਨ ਉਸ ਬੇਸ ਤੇ ਲੈ ਸਕਦੇ। ਬਿਲਕੁਲ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਸੋ ਵਧੀਆ ਜਿਹੜੀਆਂ ਤੁਸੀਂ ਇਹ ਨੰਬਰਸ ਨੂੰ ਲੈ ਕੇ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਉਹ ਪੇਸ਼ ਕੀਤੀਆਂ, ਤੇ ਬਾਕੀ ਲਿੰਕ ਆਪਾਂ ਆਪਣੀ ਜਿਹੜੀ ਚੱਲ ਰਹੀ ਗੱਲਬਾਤ ਆ ਇਸ ਦੇ ਵਿੱਚ ਉਹ ਸ਼ੇਅਰ ਕਰ ਦਾਂਗੇ ਇਸ ਰਿਪੋਰਟ ਦਾ, ਤਾਂ ਜੋ ਜੇ ਕੋਈ ਆਪ ਵੀ ਪੜ੍ਹਨਾ ਚਾਹੁੰਦਾ ਹੈ ਤੇ ਉਹ ਤੁਸੀਂ ਪੜ੍ਹ ਸਕਦੇ ਆ। ਬਾਕੀ USDA ਦੀ ਐਗ ਸੈਂਸਸ ਜਾਂ ਸਰਵੇ ਐਨੂਅਲ ਕ੍ਰੌਪ ਰਿਪੋਰਟ ਨੂੰ ਲੈ ਕੇ ਤੁਸੀਂ ਜਾ ਕੇ ਉੱਥੇ ਉਹ ਵੀ ਪੜ੍ਹ ਸਕਦੇ ਆ। ਧੰਨਵਾਦ ਅਰਸ਼ਦੀਪ ਸਿੰਘ, ਮਿਲਦੇ ਹਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ।